ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਟੈਕ ਟਾਕ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਆ, ਕੀ ਕੁਝ ਨਵਾਂ ਆ ਰਿਹਾ ਆ, ਕਿੱਧਰ ਨੂੰ ਭਵਿੱਖ ਜਿਹੜਾ ਟੈਕਨੋਲੋਜੀ ਦਾ ਤਕਨੀਕ ਦਾ ਜਾ ਰਿਹਾ ਆ, ਉਸ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਮੈਂ ਰਾਜਕਰਮਵੀਰ ਸਿੰਘ ਜੁੜੇ ਹੋਏ ਨੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਮਾੜੇ ਸਰੋਤੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਵਿਊਅਰਸ ਤਾਂ ਨਿੱਘਾ ਜੀ ਆਖਦੇ ਆ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408272 2500 ਦੇ ਉੱਤੇ 4082722500। ਇਸ ਦੇ ਨਾਲ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਹਰਵਿੰਦਰ, ਅੱਜ ਜਿਹੜੀ ਇਹ ਟੈਕਨੀਕ ਦੀਆਂ ਜਿਹੜੀਆਂ ਆਪਾਂ ਗੱਲਾਂ ਕਰਾਂਗੇ, ਜਿਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਗੱਲਾਂ ਵੀ ਹੋਣਗੀਆਂ ਤੇ ਸੋਰਾ ਦੀ ਗੱਲਬਾਤ ਵੀ ਜਿਹੜੀ ਉਹ ਕਰਾਂਗੇ, ਹੋਰ ਕੀ ਕੁਝ ਚੱਲ ਰਿਹਾ ਉਸ ਬਾਰੇ ਗੱਲ ਕਰਾਂਗੇ। ਇੱਕ ਅਹਿਮ ਸ਼ਬਦ ਦੇ ਬਾਰੇ ਗੱਲ ਕਰਾਂਗੇ। ਪਿਛਲੇ ਵੀਕਸ ਦੇ ਵਿੱਚ ਇਹ ਸ਼ਬਦ, ਇਹ ਜਿਹੜਾ ਲੈਟਰ ਆ, ਇਹ ਜਿਹੜਾ ਵਰਡ ਆ, ਉਹ ਛਾਇਆ ਰਿਹਾ। ਬ੍ਰੇਨ ਰੌਟ ਦੀ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾਲ ਗੱਲ ਕਰਾਂਗੇ। ਲੰਮੇ ਅਰਸੇ ਤੋਂ ਆਪਾਂ ਗੱਲ ਕਰ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਫੋਨ ਨੇ, ਸੋਸ਼ਲ ਮੀਡੀਆ ਆ, ਉਹ ਲੋਕਾਂ ਦੇ ਦਿਮਾਗ ਦੇ ਉੱਤੇ ਅਸਰ ਪਾ ਰਿਹਾ ਆ। ਰੌਟ ਦਾ ਮਤਲਬ ਹੁੰਦਾ ਵੀ ਅੰਦਰੋਂ ਜਿੱਦਾਂ ਕਿਸੇ ਨੂੰ ਘੁਣ ਲੱਗ ਜਾਣਾ, ਕਿਸੇ ਨੂੰ ਅੰਦਰੋਂ ਜਿੱਦਾਂ ਖੋਖਲਾ ਹੋ ਜਾਣਾ। ਸੋ ਬ੍ਰੇਨ ਰੌਟ ਦਾ ਮਤਲਬ ਆ ਵੀ ਜਦੋਂ ਦਿਮਾਗ ਅੰਦਰਲੀ ਤੌਰ ਦੇ ਉੱਤੇ ਖੋਖਲਾ ਬਣਦਾ ਜਾਂਦਾ ਆ, ਕ੍ਰੀਏਟਿਵਿਟੀ ਮੁੱਕਦੀ ਜਾਂਦੀ ਆ, ਤੁਹਾਡੇ 'ਚ ਕੰਪੈਸ਼ਨ ਮੁੱਕਦਾ ਜਾਂਦਾ, ਹੋਰ ਬਹੁਤ ਸਾਰੇ ਜਿਹੜੇ ਸ਼ਬਦ ਦਿਮਾਗ ਦੇ ਨਾਲ ਜੁੜੇ ਹੁੰਦੀਆਂ, ਭਾਵਨਾਵਾਂ ਜੁੜੀਆਂ ਹੁੰਦੀਆਂ, ਜਦੋਂ ਉਹ ਖੋਖਲੀਆਂ ਹੁੰਦੀਆਂ ਜਾਂਦੀਆਂ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼ਬਦ ਆਪਣੇ ਸਾਹਮਣੇ ਆਇਆ ਆ। ਇਸ ਵਾਰੀ ਆਕਸਫੋਰਡ ਦੀ ਜਿਹੜੀ ਯੂਨੀਵਰਸਿਟੀ ਆ, ਉਹਨਾਂ ਨੇ 2024 ਦੇ ਵਿੱਚ ਬ੍ਰੇਨ ਰੌਟ ਨੂੰ ਵਰਡ ਆਫ ਦਾ ਈਅਰ ਜਿਹੜਾ ਉਹ ਗਰਦਾਨਿਆ ਹੈਗਾ ਆ। ਕੀ ਆ ਬ੍ਰੇਨ ਰੌਟ, ਕਾਹਦੇ ਕਰਕੇ ਹੁੰਦਾ ਆ, ਕੀ ਇਹਦੀਆਂ ਉਦਾਹਰਨਾਂ ਤੇ ਤੋਂ ਬਚਿਆ ਕਿੱਦਾਂ ਜਾ ਸਕਦਾ, ਇਸ ਪ੍ਰੋਗਰਾਮ ਦੇ ਵਿੱਚ ਉਸ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਹਰਵਿੰਦਰ, ਸ਼ੁਰੂਆਤ ਬ੍ਰੇਨ ਰੌਟ ਤੋਂ ਹੀ ਜਿਹੜਾ ਉਹ ਕਰਦੇ ਆ। ਕੀ ਆ ਬ੍ਰੇਨ ਰੌਟ? ਹਾਂਜੀ, ਸੋ ਬ੍ਰੇਨ ਰੌਟ ਦੀ ਗੱਲ ਕਰਨ ਤੋਂ ਪਹਿਲਾਂ ਵੀ ਨਾ ਤੁਸੀਂ ਥੋੜਾ ਜਿਹਾ ਮੈਂਸ਼ਨ ਕੀਤਾ ਕਿ ਆਕਸਫੋਰਡ ਨੇ ਇਹ ਵਰਡ ਆਫ ਦਾ ਈਅਰ ਕਿਹਾ ਬ੍ਰੇਨ ਰੌਟ। ਸੋ ਇਹ ਕਿੱਦਾਂ ਪ੍ਰੋਸੈਸ ਕੰਮ ਕਰਦੀ, ਥੋੜਾ ਜਿਹਾ ਆਪਾਂ 1-2 ਮਿੰਟ ਉਹਦੇ ਤੇ ਲਾ ਲੈਂਦੇ ਹਾਂ। ਆਕਸਫੋਰਡ ਯੂਨੀਵਰਸਿਟੀ ਜਿਹੜੀ ਆ, ਉਹਦਾ ਇੱਕ ਸਾਨੂੰ ਸਾਰਿਆਂ ਨੂੰ ਪਤਾ ਵੀ ਇੰਗਲਿਸ਼ ਲੈਂਗੁਏਜ ਦਾ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਯੂਨੀਵਰਸਿਟੀ ਆ ਉਹ। ਤਾਂ ਉਹਦੇ ਵਿੱਚ OUP ਆਕਸਫੋਰਡ ਯੂਨੀਵਰਸਿਟੀ ਪ੍ਰੈਸ ਆ, ਹੈ ਨਾ। ਤਾਂ ਉਹ ਕੀ ਕਰਦੇ ਆ ਕਿ ਹਰ ਸਾਲ ਦੇ ਵਿੱਚ ਆਨਲਾਈਨ ਨਾ ਇੱਕ ਕੰਪੀਟੀਸ਼ਨ ਕਹਿ ਲਓ ਜਾਂ ਵੋਟ ਕਹਿ ਲਓ, ਹੈ ਨਾ। ਤਾਂ ਵੋਟ ਕਰਾਉਂਦੇ ਆ ਕਿ ਤੁਸੀਂ ਜਿਹੜਾ ਕਿਹੜਾ ਅੱਖਰ ਆ ਉਹਨੂੰ ਇਸ ਸਾਲ ਦੇ ਵਿੱਚ ਤੁਸੀਂ ਆਪਾਂ ਨੂੰ ਅੱਗੇ ਵਰਡ ਆਫ ਦਾ ਈਅਰ ਲੈ ਕੇ ਆਈਏ। ਸੋ ਬ੍ਰੇਨ ਰੌਟ ਦਾ ਜਿਹੜਾ ਉਹਨੂੰ ਕੋਈ ਤਕਰੀਬਨ 37,000 ਲੋਕਾਂ ਨੇ ਪਾਰਟੀਸਪੇਟ ਕਰਕੇ ਵੋਟ ਪਾਈ ਪਬਲਿਕ ਕਮੈਂਟਰੀ ਦੇ ਵਿੱਚ, ਤੇ ਉਹ ਲੈਂਗੁਏਜ ਡੇਟਾ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਵਰਡ ਆਇਆ, ਹੈ ਨਾ। ਸੋ ਜਦੋਂ ਮੈਂ ਧਿਆਨ ਨਾਲ ਇਹ ਦੇਖ ਰਿਹਾ ਸੀ, ਮੇਰੀ ਗੱਲ ਨਜ਼ਰੀ ਪਈ ਤੇ ਮੇਰੇ ਦਿਮਾਗ ਦੇ ਵਿੱਚ ਇਹ ਹੈ ਵੀ, ਹੈ ਨਾ, ਕਿਉਂਕਿ ਇੱਕ ਬੜੀ ਨਵੀਂ ਜੀ ਸਿਚੁਏਸ਼ਨ ਆ, ਇਹ ਟੈਕਨੋਲੋਜੀ ਦੇ ਨਾਲ ਵੀ ਸੰਬੰਧਿਤ ਆ ਵੀ ਬ੍ਰੇਨ ਰੌਟ ਹੁੰਦਾ ਕੀ ਆ। ਸੋ ਉਹਦੇ ਨਾਲ ਆਪਾਂ ਕਿਉਂ ਨਾ ਆਪਣੇ ਸਰੋਤਿਆਂ ਦੇ ਨਾਲ ਇਸ ਚੀਜ਼ ਦੀ ਸਾਂਝ ਪਈ, ਕਿਉਂਕਿ ਬੜੀ ਵਾਰ ਅਸੀਂ ਆਪਣੇ ਟਾਕ ਸ਼ੋਜ਼ ਦੇ ਵਿੱਚ ਉੱਦਾਂ ਸੋਸ਼ਲ ਮੀਡੀਆ ਦੀ ਗੱਲਬਾਤ ਕਰਦੇ ਆ ਤੇ ਮੈਂਟਲ ਹੈਲਥ ਇੱਦਾਂ ਦੇ, ਹੈ ਨਾ, ਜਿਹੜੇ ਗੱਲਾਂ ਬਾਤਾਂ ਉਹ ਕਰਦੇ ਆ, ਆਪਾਂ, ਹੈ ਨਾ, ਉਹਨੂੰ ਕਾਫੀ ਵਾਰ ਇਸ ਚੀਜ਼ ਨੂੰ ਕਵਰ ਕੀਤਾ। ਪਰ ਜਿਹੜਾ ਬ੍ਰੇਨ ਰੌਟ ਆ, ਇਹ ਇੱਕ ਕਾਈਂਡ ਆਫ ਨਵੀਂ ਤਰੀਕੇ ਦੀ ਖੋਜ ਹੈ ਕਿ ਉਹਦਾ ਵਰਡ ਇਹ ਕੋਈ ਨਵਾਂ ਨਹੀਂ ਹੈ, 1800s ਦਾ ਵਰਡ ਆ। ਤੇ ਪਰ ਇਹਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਵਰਲਡ ਦੇ ਨਾਲ ਜੋੜ ਕੇ ਇਹ ਪਹਿਲੀ ਵਾਰ ਜਿਹੜਾ ਬ੍ਰੇਨ ਰੌਟ ਆ ਉਹ ਇੰਨਾ ਮਕਬੂਲ ਤੇ ਪੋਪੂਲਰ ਹੋਣ ਲੱਗਾ, ਹੈ ਨਾ। ਸੋ ਹੁਣ ਗੱਲ ਕਰਦੇ ਆ ਕਿ ਬ੍ਰੇਨ ਰੌਟ ਹੁੰਦਾ ਕੀ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਵਰਡ ਆਫ ਦਾ ਈਅਰ ਤਾਂ ਕਹਿ ਦਿੱਤਾ, ਤੇ ਪਰ ਉਹਨਾਂ ਦੀ ਡੈਫੀਨੇਸ਼ਨ ਹੀ ਆਪਾਂ ਦੇਖ ਲੈਂਦੇ ਹਾਂ। ਸੋ ਉਹਨਾਂ ਦੀ ਡੈਫੀਨੇਸ਼ਨ ਦੇ ਅਨੁਸਾਰ ਜਿਹੜਾ ਬ੍ਰੇਨ ਰੌਟ ਆ, it's a supposed deterioration of person's mental or intellectual state, especially viewed by result of overconsumption of material,
ਕੰਸੀਡਰਿੰਗ ਟੂ ਬੀ ਟ੍ਰਿਵੀਅਲ ਔਰ ਅਨਚੈਲੰਜਿੰਗ। ਇਹ ਬੜਾ ਇੰਪੋਰਟੈਂਟ ਵਰਡ ਹੈ ਮੈਨੂੰ। ਲੋ ਕੁਆਲਿਟੀ ਜਿਹਨੂੰ ਕਹਿ ਦਿੰਦੇ। ਹਾਂਜੀ, ਹਾਂਜੀ। ਸੋ ਇਹ ਬੜਾ ਇੰਪੋਰਟੈਂਟ ਅੱਖਰ ਆ। ਸੋ ਇਹਨੂੰ ਆਪਾਂ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਵੀ ਜਦੋਂ ਤੁਹਾਡਾ ਦਿਮਾਗ ਆ ਜਿਹੜਾ, ਉਹਦੀ ਡਿਟੀਰੀਏਸ਼ਨ, ਉਹਦੀ ਕਹਿ ਲਓ ਕਿ ਉਹਦੀ ਜਿਹੜੀ ਉਹਦੀ ਕੰਮ ਕਰਨ ਦੀ ਸਮਰੱਥਾ ਵਾ, ਉਹ ਘਟਦੀ ਜਾਂਦੀ ਆ। ਕਿਉਂ? due to over consumption of material, and especially ਜਿਹੜਾ over consumption of material ਹੈ online content ਨੂੰ ਕਿਹਾ ਗਿਆ ਇੱਥੇ, that is considered as a trivial or unchallenging। trivial ਮਤਲਬ ਇਹ ਆ ਵੀ ਤੁਸੀਂ ਜਿੱਦਾਂ ਆਪਾਂ ਕਈ ਵਾਰ ਫੋਨ ਫੜਿਆ ਹੈ ਨਾ, ਫੋਨ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਗੱਲ ਹੋਣ ਡਈ ਆ, ਉਹਨੂੰ ਅਸੀਂ ਵੇਖ ਕੇ ਤੇ ਉਹਦੇ ਵਿੱਚ ਹੈ ਨਾ, ਜਿੱਦਾਂ ਸਾਡੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਹੈ ਨਾ। ਕੋਈ ਕੋਰੀਆ ਦੇ ਵਿੱਚ ਬੈਠਾ ਆਪਣੀ ਪੈਲੀਆਂ ਨੂੰ ਪਾਣੀ ਲਾਉਣ ਡਿਆ ਹੈ ਨਾ, ਕੋਈ ਸ਼੍ਰੀਲੰਕਾ 'ਚ ਬੈਠਾ ਕੋਈ ਕੰਮ ਕਰ ਰਿਹਾ, ਸਾਊਥ ਅਮਰੀਕਾ ਦੇ ਵਿੱਚ ਬੈਠਾ ਬਿਲਕੁਲ, ਹੈ ਨਾ, ਕੋਈ ਫਿਸ਼ਿੰਗ ਕਰਦਾ, ਅਨਟ੍ਰਿਵੀਅਲ, ਜਦੋਂ ਸਾਡੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਹੈ ਨਾ। ਤੇ ਨਾ ਹੀ ਉਹਦੇ ਤੋਂ ਸਾਨੂੰ ਨਾ ਹੀ ਕੋਈ ਲਰਨ ਕਰਨ ਵਾਲੀ ਉਹਦੇ ਤੋਂ ਕੋਈ ਚੀਜ਼ ਆ, ਪਰ ਸਿਰਫ ਉਹਨੂੰ ਕੰਜ਼ਿਊਮ ਕਰ ਰਹੇ ਆ ਆਪਾਂ, ਹੈ ਨਾ, ਬਿਨਾਂ ਕਿਸੇ ਵਜ੍ਹਾ ਤੋਂ। ਸੋ ਇਹ ਆ ਜਿਹਨੂੰ ਕਹਿੰਦੇ ਅਸੀਂ ਵਰਡ ਟ੍ਰਿਵੀਅਲ ਐਂਡ ਅਨਚੈਲੰਜਿੰਗ। ਸੋ ਜੇ ਮੋਟੇ ਅੱਖਰਾਂ ਦੇ ਵਿੱਚ ਇਹਨੂੰ ਲੈਣਾ ਹੋਏ ਤਾਂ ਜੀ। ਸੋ ਬਿਲਕੁਲ ਜਿੱਦਾਂ ਤੁਸੀਂ ਇਸ ਦੇ ਵਿੱਚ ਜਿਹੜਾ ਦੱਸਿਆ ਨਾ ਵੀ ਜਿਹੜਾ ਮੇਨ ਇਸ ਦੇ ਵਿੱਚ ਤੱਥ ਆ ਜਾਂ ਤੱਥ ਸਾਰ ਆ, ਕਿਸੇ ਕੰਮ ਨਾ ਆਉਣ ਵਾਲਾ ਕੰਟੈਂਟ ਜਦੋਂ ਤੁਸੀਂ ਉਸ ਨੂੰ ਦੇਖਦੇ ਆ, ਉਸ ਨੂੰ ਗ੍ਰਹਿਣ ਕਰਦੇ ਆ, ਜਿਸ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਆ, ਉਹ ਦਿਮਾਗ ਨੂੰ ਤੁਹਾਡੇ ਨੂੰ ਖੋਖਲਾ ਕਰਦਾ ਆ, ਉਹਦੇ ਨਾਲ ਬ੍ਰੇਨ ਰੋਟ ਹੁੰਦਾ ਆ। ਅੰਗਰੇਜ਼ੀ ਦੇ ਵਿੱਚ ਇਸ ਨੂੰ ਜਿੱਦਾਂ ਲੋ ਕੁਆਲਿਟੀ ਕੰਟੈਂਟ, ਅਨਚੈਲੰਜਿੰਗ ਕੰਟੈਂਟ, ਉਸ ਨੂੰ ਜਿਹੜਾ ਉਹ ਆਖਿਆ ਜਾਂਦਾ ਆ। ਅੱਗੇ ਵੀ ਹਰਵਿੰਦਰ ਜਦੋਂ ਆਪਾਂ ਗੱਲਾਂ ਸੁਣਦੇ ਸੀ ਜਾਂ ਕਰਦੇ ਸੀਗੇ, ਲੋਕ ਤਾਂ ਕਹਿੰਦੇ ਸੀਗੇ ਯਾਰ ਆਹ ਕਿਹੜੀਆਂ ਕਿਤਾਬਾਂ ਪੜ੍ਹੀ ਜਾਂਦੇ, ਚ ਕੱਢਣ ਪਾਉਣ ਨੂੰ ਕੀ ਆ। ਇੱਦਾਂ ਦੀਆਂ ਗੱਲਾਂ ਆਪਾਂ ਪਹਿਲਾਂ ਵੀ ਸੁਣਦੇ ਰਹੇ ਹਾਂ ਨਾ, ਇਹ ਕੋਈ ਨਵੀਂ ਚੀਜ਼ ਤਾਂ ਨਹੀਂ ਆ। ਆਨਲਾਈਨ ਕੰਜ਼ੰਪਸ਼ਨ ਤਾਂ ਆਪਣੀ ਹੁਣ ਕਹਿ ਲਓ ਵੀ ਕੁਛ ਦਹਾਕਿਆਂ ਤੋਂ ਜਿਹੜੀ ਉਹ ਵਧੀ ਆ। ਹੈਨਰੀ ਡੇਵਿਡ ਥਿਊਰੋ ਨੇ 1854 ਚ ਪਹਿਲੀ ਵਾਰ ਆਪਣੀ ਕਿਤਾਬ ਵਾਲਡਨ ਦੇ ਵਿੱਚ ਇਹ ਸ਼ਬਦ ਬ੍ਰੇਨ ਰੋਟ ਦੀ ਵਰਤੋਂ ਕੀਤੀ ਸੀ, ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਵਿੱਚ 230% ਇਸ ਸ਼ਬਦ ਦੀ ਵਰਤੋਂ ਦੇ ਵਿੱਚ ਵਾਧਾ ਹੋਇਆ ਆ। ਸੋ ਇਹ ਕਹਿ ਸਕਦੇ ਹਾਂ ਆਪਾਂ ਹਰਵਿੰਦਰ ਵੀ ਇਹ ਸਿੱਧੀਆਂ ਤਾਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੰਜ਼ੰਪਸ਼ਨ ਦੇ ਨਾਲ ਜਿਹੜੀਆਂ ਆ ਉਹ ਜੁੜੀਆਂ ਹੋਈਆਂ ਆ, ਆਪਣੀਆਂ ਡਿਜੀਟਲ ਹੈਬਿਟਸ ਦੇ ਨਾਲ, ਆਦਤਾਂ ਦੇ ਨਾਲ ਜਿਹੜੀਆਂ ਇਹ ਜੁੜੀਆਂ ਹੋਈਆਂ ਆ। ਸੋ ਮੈਂਟਲ ਜਿਹੜੀ ਸਟਿਮੂਲੇਸ਼ਨ ਆ ਉਹ ਕਿਤੇ ਨਾ ਕਿਤੇ ਇਹਦੇ ਕਰਕੇ ਜਿਹੜੀ ਉਹ ਰੁਕਦੀ ਜਾ ਰਹੀ ਆ। ਸੋ ਇਹ ਬ੍ਰੇਨ ਰੋਟ ਤੁਸੀਂ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੰਨੀਆਂ ਵੋਟਾਂ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਜਿਹੜਾ ਪਾਇਆ ਬ੍ਰੇਨ ਰੋਟ ਕੀ ਆ, ਕਾਰਨ ਕੀ ਨੇ, ਵਾਟ ਕਾਜ਼ਿਸ ਬ੍ਰੇਨ ਰੋਟ, ਹੁੰਦਾ ਕਿਉਂ ਆ। ਹਾਂਜੀ। ਸੋ ਰਾਜਕਰਨ ਦੇ ਵਿੱਚ ਇਹ ਵੀ ਗੱਲ ਕਰਨੀ ਜਿਹੜੀ ਤੁਸੀਂ ਗੱਲ ਐਡ ਕੀਤੀ, ਉਹਦੇ ਵਿੱਚ ਮੈਂ ਥੋੜੀ ਜਿਹੀ ਵੀ ਗੱਲ ਐਡ ਕਰ ਦੇਵਾਂ ਕਿ ਜਦੋਂ ਮੈਂ ਇਹਦੇ ਬਾਰੇ ਰਿਸਰਚ ਕਰਦਾ ਵੀ ਅੱਜ ਦੇ ਦਿਨ ਵਿੱਚ ਵੀ ਇਹ ਮੈਡੀਕਲ ਰੈਕਗਨਾਈਜ਼ ਕੰਡੀਸ਼ਨ ਨਹੀਂ ਹੈਗੀ ਕੋਈ, ਹੈ ਨਾ। ਪਰ ਆਪਾਂ ਨੂੰ ਇਸ ਚੀਜ਼ ਨੂੰ ਕਲੀਅਰ ਕਰ ਦਈਏ, ਪਰ ਇੱਕ ਰੀਅਲ ਫਿਨੋਮੀਨਾ ਸਾਡੇ ਸਾਹਮਣੇ ਆ, ਹੈ ਨਾ, ਬ੍ਰੇਨ ਰੋਟ ਕਰਕੇ। ਇੱਕ ਕਿਉਂਕਿ ਹੁਣ ਬ੍ਰੇਨ ਰੋਟ ਹੈ ਨਾ, ਬ੍ਰੇਨ ਜਿੱਦਾਂ ਪੰਜਾਬੀ ਵਿੱਚ ਮੈਂ ਸਿੱਧੀ ਪੱਧਰੀ ਪੰਜਾਬੀ ਕਹਾਂ ਤਾਂ ਗੱਲ ਸੜ ਜਾਣਾ, ਹੈ ਨਾ, ਇਹਨੂੰ ਵੀ ਇੱਕ ਅੱਖਰ ਏਦਾਂ ਵੀ ਆਪਾਂ ਦੇਖ ਸਕਦੇ ਹਾਂ। ਸੋ ਉਹਦੇ ਨਾਲ ਬੇਸਿਕਲੀ ਹੁੰਦਾ ਕੀ ਆ, ਉਹਦੇ ਨਾਲ ਕੀ ਹੁੰਦਾ ਕਿ ਦਿਮਾਗ ਦੇ ਵਿੱਚ ਧੁੰਦ ਜੰਮਣੀ, ਇਹਦਾ ਮਤਲਬ ਵੀ ਥਾਟ ਵਿੱਚ ਕਲੈਰਿਟੀ ਨਾ ਆਉਣੀ, ਹੈ ਨਾ, ਤੇ ਇੱਕ ਕੋਗਨੀਟਿਵ ਡਿਕਲਾਈਨ ਇਨ ਰਿਜ਼ਲਟ ਹੋ ਜਾਂਦਾ ਬਹੁਤ ਜ਼ਿਆਦਾ। ਹੁਣ ਕੋਗਨੀਟਿਵ ਵਰਡ ਨਾ ਜਿਹੜਾ ਇਹਦੇ ਬਾਰੇ ਮੈਂ ਰਿਸਰਚ ਕਰਦਾ ਕਿਉਂਕਿ ਬਾਰ-ਬਾਰ ਇਹ ਵਰਤਿਆ ਜਾਂਦਾ ਸ਼ਬਦ, ਵਰਤਿਆ ਜਾਂਦਾ ਇਹਦੇ ਵਿੱਚ। ਸੋ ਉਹਦੇ ਵਿੱਚ ਇਹ ਆ, ਕਿਉਂਕਿ ਇਹ ਮੈਂ ਗੱਲ ਥੋੜਾ ਖੋਲਦਾ, ਉਹਦੇ ਨਾਲ ਸਾਰੀ ਗੱਲ ਥੋੜੀ ਜਿਹੀ ਜ਼ਿਆਦਾ ਸਮਝ ਆ ਜਾਊਗੀ ਕਿ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਵੱਡੇ ਹੁੰਦੇ ਹਾਂ, ਆਪਾਂ ਕਈ ਚੀਜ਼ਾਂ ਆਪਣੇ ਘਰਦਿਆਂ ਤੋਂ ਲੈਂਦੇ ਹਾਂ, ਆਸੇ-ਪਾਸੇ এনवायरमेंट ਤੋਂ ਲੈਂਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਉੱਥੋਂ ਹੈ ਨਾ ਗੁਰਬਾਣੀ 'ਚ ਕੋਈ ਅੱਖਰ ਲੈਂਦੇ ਹਾਂ, ਇਹ ਸਾਰੀ ਚੀਜ਼ਾਂ ਅਸੀਂ ਗ੍ਰਹਿਣ ਕਰਦੇ ਹਾਂ। ਸਾਡੇ ਤਜਰਬੇ ਹੁੰਦੇ ਆ, ਸਾਡੇ ਐਕਸਪੀਰੀਐਂਸਿਸ ਹੁੰਦੇ ਆ। ਜਦੋਂ ਕਹਿੰਦੇ ਨੇ ਵੀ ਆਪਾਂ ਵਾਚਫੁਲ ਅੱਖ ਰੱਖਦੇ ਆ, ਆਹ ਕੰਮ ਕਰਨਾ, ਆਹ ਕੰਮ ਨਹੀਂ ਕਰਨਾ, ਕੁਝ ਸਾਡੇ ਪੇਰੈਂਟਸ ਸਾਨੂੰ ਦੱਸਦੇ ਆ, ਕੁਝ ਸਾਡੇ ਵੱਡੇ ਵਡੇਰੇ ਸਾਨੂੰ ਦੱਸਦੇ ਆ, ਅਸੀਂ ਸੁਸਾਇਟੀ 'ਚ ਕੁਝ ਚੀਜ਼ਾਂ ਅਬਜ਼ਰਵ ਕਰਦੇ ਆ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇਹ ਸਾਰੀ ਚੀਜ਼ਾਂ ਨੂੰ ਗ੍ਰੈਸਪ ਕਰਨੇ, ਉਹਨੂੰ ਐਨਾਲਿਟੀਕਲ ਥਿੰਕਿੰਗ ਦੇ ਵਿੱਚ ਲੈ ਕੇ ਆਉਣਾ, ਉਹਦੇ ਵਿੱਚੋਂ ਸੱਚ ਝੂਠ ਦਾ ਨਿਤਾਰਾ ਕਰਨਾ, ਤੇ ਕਿਹੜੀ ਚੀਜ਼ ਮੇਰੇ ਲਈ ਵਧੀਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ, ਕਿਹੜੀ ਚੀਜ਼ ਮੇਰੇ ਲਈ ਨਹੀਂ ਵਧੀਆ ਉਹ ਤੋਂ ਦੂਰ ਰਹਿਣਾ, ਇਹ ਸਾਰੇ ਜਿਹੜੇ ਫੰਕਸ਼ਨਸ ਹੁੰਦੇ ਇਹਨੂੰ ਕੋਗਨੀਟਿਵ ਫੰਕਸ਼ਨਸ ਕਹਿੰਦੇ ਆ ਦਿਮਾਗ ਦੇ। ਤੇ ਜਦੋਂ ਬ੍ਰੇਨ ਰੋਟ ਹੁੰਦੀ ਆ ਤੇ ਉਹਨਾਂ ਦੇ ਵਿੱਚ ਜਿਹੜੇ ਇਸ ਕੋਗਨੀਟਿਵ ਫੰਕਸ਼ਨਸ ਹੁੰਦੇ ਆ ਉਹਨਾਂ ਦੀ ਡਿਕਲਾਈਨ ਆ ਜਾਂਦੀ ਆ।
ਹੈ ਨਾ। ਤੇ ਕਹਿ ਮੋਟੇ ਅੱਖਰਾਂ ਦੇ ਵਿੱਚ ਜੇ ਮੈਂ ਇਹਨੂੰ ਕਹਿਣਾ ਹੋਇਆ ਤੇ ਬੰਦਾ ਦੇ ਡੰਬ ਹੋਣ ਦਾ ਜੇ ਪਾਸੇ ਨੂੰ ਜ਼ਿਆਦਾ ਵੱਧਦਾ, ਤੇ ਮੈਂਟਲ ਫੌਗੀਨੈਸ ਦਾ ਜਿਹੜਾ ਦੂਸਰਾ ਅੱਖਰ ਵਰਤਿਆ ਉਹਦਾ ਮਤਲਬ ਇਹ ਆ ਵੀ ਥਾਟ ਦੇ ਵਿੱਚ ਕਲੈਰਿਟੀ ਨਾ ਆਉਣੀ। ਕਈ ਵਾਰ ਕੋਈ ਧੁੰਦਲਾਪਨ ਆ ਜਾਣਾ। ਹੈ ਨਾ ਧੁੰਦਲਾਪਨ ਆ ਜਾਣਾ ਵੀ ਮੈਂ ਕੀ ਹੂੰ, ਕਰਾਂ ਜਾਂ ਕੀ ਨਾ ਕਰਾਂ, ਹੂੰ, ਹੂੰ, ਉਹਦਾ ਹੂੰ। ਡਿਸੀਜਨ ਨਾ ਲੈ ਸਕਣਾ, ਹੈ ਨਾ। ਇਹ 2 ਅੱਖਰ ਜਿਹੜੇ ਬ੍ਰੇਨ ਰੌਟ ਦੇ ਨਾਲ ਵਰਤੇ ਗਏ, ਮੈਂਟਲ ਫੌਗੀਨੈਸ ਤੇ ਕੋਗਨੀਟਿਵ ਡਿਕਲਾਈਨ। ਹਾਂ, ਕੋਗਨੀਸ਼ਨ ਜਿੱਦਾਂ ਤੁਸੀਂ ਦੱਸਿਆ ਵੀ ਉਹ ਦਿਮਾਗੀ ਕਸਰਤ ਹੁੰਦੀ ਆ, ਜੀ, ਜਿਹਦੇ ਨਾਲ ਆਪਾਂ ਨੌਲੇਜ ਤੋਂ ਜਾਂ ਆਪਣੇ ਥਾਟ ਤੋਂ, ਜਿੱਦਾਂ ਤੁਸੀਂ ਦੱਸਿਆ, ਜਾਂ ਐਕਸਪੀਰੀਅੰਸ ਤੋਂ, ਆਪਣੀਆਂ ਸੈਂਸਿਸ ਤੋਂ ਚੀਜ਼ਾਂ ਜਿਹੜੀਆਂ ਉਹ ਸਿੱਖਦੇ ਆ, ਉਹ ਗ੍ਰਹਿਣ ਕਰਦੇ ਆ। ਜਦੋਂ ਉਹ ਚੀਜ਼ਾਂ ਦੇ ਵਿੱਚ ਡਿਕਲਾਈਨ ਆਉਂਦਾ ਤੇ ਫਿਰ ਉਹ ਜਿਹੜੀ ਕੋਗਨੀਟਿਵ ਕਹਿੰਦੇ ਆ ਵੀ ਅਬਿਲਿਟੀ ਨਿਆਣੇ ਦੀ, ਇਹ ਅਕਸਰ ਸੁਣਦੇ ਜਿਨ੍ਹਾਂ ਦੇ ਨਿਆਣੇ ਛੋਟੇ ਹੁੰਦੇ ਆ ਵੀ ਕੋਗਨੀਟਿਵ ਜਿਹੜਾ ਉਹ ਤਰੀਕੇ ਦੇ ਨਾਲ ਬ੍ਰੇਨ ਜਿਹੜਾ ਡਿਵੈਲਪ ਹੋ ਰਿਹਾ ਆ, ਉਹ ਇੱਦਾਂ ਚੀਜ਼ ਹੋਣੀ ਚਾਹੀਦੀ। ਸੋ ਉਹ ਐਕਸਪੀਰੀਅੰਸਿਸ ਤੋਂ, ਉਹ ਸੈਂਸਿਸ ਤੋਂ, ਉਹ ਨੌਲੇਜ ਤੋਂ ਜੋ ਆਪਾਂ ਉਹਨਾਂ ਨੂੰ ਸਿਖਾ ਰਹੇ ਹਾਂ, ਉਹ ਸਾਰੀਆਂ ਚੀਜ਼ਾਂ 'ਚ ਆਉਂਦਾ। ਤੇ ਜਦੋਂ ਇਹ ਚੀਜ਼ ਵਾਪਰਦੀ ਹੈ ਤੇ ਫਿਰ ਕੰਮ ਔਖਾ ਹੁੰਦਾ ਜਾਂਦਾ ਆ। ਸੋ ਜੀ। ਇੱਕ ਕਾਰਨ ਕਿਉਂ ਬਣ ਰਹੇ ਆ ਫਿਰ ਜਿਹੜੀ ਇਹ ਬ੍ਰੇਨ ਰੌਟ ਦੇ, ਹਰਵਿੰਦਰ, ਵੀ ਇਹ ਜਿਹੜਾ ਕੋਗਨੀਟਿਵ ਡਿਕਲਾਈਨ ਕਹਿ ਲਓ ਜਾਂ ਇਹ ਡੰਬਨੈਸ ਜਿੱਦਾਂ ਕਹਿ ਲਓ, ਵੀ ਕਈ ਵਾਰੀ ਹਾਰਸ਼ ਲੱਗਦਾ ਵੀ ਬੜਾ ਕਰੜਾ ਸ਼ਬਦ ਆ, ਪਰ ਇਹ ਰਿਐਲਿਟੀ ਬਣਦੀ ਜਾ ਰਹੀ ਆ। ਇਹ ਕਿਉਂ ਫਿਰ ਹੋ ਰਿਹਾ ਹੈ? ਕਾਜ਼ ਕੀ ਕਰ ਰਿਹਾ? ਹਾਂਜੀ, ਵੇਖੋ ਥੋੜਾ ਜਿਹਾ ਉਹਨੂੰ ਤੁਸੀਂ ਪਹਿਲਾਂ ਵੀ ਟੱਚ ਕੀਤਾ ਕਿ ਆਪਾਂ ਘੰਟਿਆਂ ਬੱਧੀ ਅੱਜ ਕੱਲ ਇੰਟਰਨੈਟ ਦੇ ਉੱਤੇ ਆਪਣਾ ਸਮਾਂ ਬਿਤਾਉਂਦੇ ਆ, ਹੈਨਾ। ਹੂੰ, ਹੂੰ, ਤੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਕੰਟੈਂਟ ਹੈ ਜਿਹੜਾ ਮੀਨਿੰਗਲੈਸ ਹੈ, ਸਾਡੇ ਲਈ ਉਹਦਾ ਕੋਈ ਮਤਲਬ ਨਹੀਂ ਆ। ਹੂੰ, ਬਹੁਤ ਹੂੰ, ਹੂੰ, ਜ਼ਿਆਦਾ ਹੂੰ। ਨੈਗੇਟਿਵ ਨਿਊਜ਼ ਆ, ਹੈਨਾ, ਕਿਉਂਕਿ ਆਪਾਂ ਮੀਡੀਆ ਉੱਪਰ ਦੇਖਦੇ ਆ ਨੈਗੇਟਿਵ ਨਿਊਜ਼ ਜਿਹੜੀਆਂ ਉਹਨੂੰ ਜ਼ਿਆਦਾ ਲਾਈਕਸ ਐਂਡ ਵਿਊ ਮਿਲਦੇ ਆ, ਤੇ ਆਮ ਤੌਰ ਤੇ ਜਿਹੜੀ ਇਨਫੋਰਮੇਸ਼ਨ ਜ਼ਿਆਦਾ ਹੁੰਦੀ ਆ ਉਹ ਨੈਗੇਟਿਵ ਹੀ ਹੁੰਦੀ ਹੈ, ਹੈਨਾ। ਮਤਲਬ ਤੇ ਸਕਰੋਲ ਹੀ ਕਰੀ ਜਾਣਾ, ਜਿਹਨੂੰ ਕਹਿੰਦੇ ਵੀ ਸਕਰੋਲ ਹੀ ਕਰੀ ਜਾਣਾ। ਹਾਂਜੀ, ਹੂੰ, ਤੇ ਹੂੰ, ਹੂੰ, ਤੀਸਰੀ ਚੀਜ਼ ਸਕਰੋਲ ਹੀ ਕਰੀ ਜਾਣਾ, ਤੇ ਤੀਸਰੀ ਚੀਜ਼ ਕਿਉਂਕਿ ਉਹ ਤਾਂ ਚੱਲ ਇੱਕ ਚੀਜ਼ ਹੈ ਹੀ ਹੈ, ਪਰ ਉਹਦੇ ਤੋਂ ਵੀ ਵੱਧ ਕੇ ਹੈ, ਹੈਨਾ। ਹੂੰ, ਤੇ ਹੂੰ, ਉਹ ਹੂੰ, ਹੂੰ, ਆਪਾਂ ਹੂੰ। ਅੱਗੇ ਖੋਲਾਂਗੇ ਵੀ ਹੋਰ ਗੱਲਾਂ ਕਿਹੜੀਆਂ, ਹੈਨਾ। ਇੱਕ ਤਾਂ ਮੀਨਿੰਗਲੈਸ ਡੇਟਾ ਵਿੱਚ ਸਾਰੀ ਜਿਹੜੇ ਤੁਸੀਂ ਮਾਈਂਡਲੈਸ ਸਕਰੋਲਿੰਗ ਦੀ ਗੱਲ ਕੀਤੀ, ਉਹ ਮੀਨਿੰਗਲੈਸ ਡੇਟਾ ਵਿੱਚ ਆ ਜਾਂਦੀ। ਦੂਸਰੀ ਚੀਜ਼ ਹੈ ਨੈਗੇਟਿਵ ਨਿਊਜ਼, ਹੂੰ, 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 ਹੂੰ। ਤੇ ਤੀਸਰੀ ਚੀਜ਼ ਹੈ ਕਿ ਇੱਕ ਪਰਫੈਕਟਲੀ ਰੀਟੱਚਡ ਫੋਟੋ ਫਰੈਂਡਸ ਤੇ ਸੈਲੀਬ੍ਰਿਟੀ ਦੀਆਂ ਦੇਖ ਕੇ ਤੇ ਆਪਣੇ ਆਪ ਨੂੰ ਮਹਿਸੂਸ ਕਰੀ ਜਾਣਾ ਵੀ ਆਪਾਂ ਕਿਸੇ ਤੋਂ ਘੱਟ ਆ, ਹੈਨਾ, ਜਾਂ ਉਹ ਬਹੁਤ ਵਧੀਆ ਵਾ, ਹੈਨਾ। ਇਨਫੀਰੀਅਰਿਟੀ ਕੰਪਲੈਕਸ ਆ ਗਿਆ। ਇਨਫੀਰੀਅਰਿਟੀ ਕੰਪਲੈਕਸ ਹੈ ਨਾ, ਇਹ 3 ਚੀਜ਼ਾਂ ਦੇ ਵਿੱਚ ਇਹਨੂੰ ਵੰਡਿਆ ਗਿਆ, ਹੈ ਨਾ। ਇਹ ਹੂੰ, ਮੈਂ ਹੂੰ, ਹੂੰ, ਹੂੰ। ਨਿਊਪੋਰਟ ਇੰਸਟੀਚਿਊਟ ਦੀ ਜਿਹੜੀ ਰਿਪੋਰਟ ਉਹਦਾ ਹਵਾਲਾ ਦੇ ਕੇ ਠੀਕ ਤੁਹਾਨੂੰ ਹੈ ਇਹ ਜੀ। ਦੱਸਦਾ ਹੂੰ, ਪਿਆ, ਹੈ ਨਾ। ਸੋ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਇੰਨਾ ਕੁ ਜ਼ਿਆਦਾ ਡੇਟਾ ਅਸੀਂ ਸਾਹਮਣੇ ਦਿਮਾਗ ਦੇ ਵਿੱਚ ਉਹਨੂੰ ਅਬਜ਼ੌਰਬ ਕਰਦੇ ਆ, ਤੇ ਉਹਦੇ ਨਾਲ ਕੋਪ ਕਰਨ ਦੀ ਕੋਸ਼ਿਸ਼ ਕਰਦੇ ਆ। ਕੋਪ ਖਾਸ ਤੌਰ ਤੇ ਮੈਂ, ਹੈ ਨਾ, ਫੋਟੋਜ਼ ਦੀ ਗੱਲ ਕੀਤੀ, ਜਾਂ ਕਿਸੇ ਦੇ ਲਾਈਫ ਸਟਾਈਲ ਸੋਸ਼ਲ ਮੀਡੀਆ ਤੋਂ ਦੇਖਣ ਦੀ ਗੱਲ ਕੀਤੀ, ਹੈ ਨਾ। ਹੂੰ, ਹੂੰ। ਤਾਂ ਉਹ ਤੁਹਾਡੇ ਦਿਮਾਗ ਨੂੰ ਥਕਾ ਦਿੰਦਾ, ਹੈ ਨਾ। ਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਹਾਡਾ ਦਿਮਾਗ ਥੱਕ ਗਿਆ, ਤੇ ਉਹਦੇ ਨਾਲ ਜਿਹੜੀ ਤੁਹਾਡੇ 'ਚ ਮੋਟੀਵੇਸ਼ਨ ਕੋਈ ਕੰਮ ਕਰਨ ਦੀ ਆ, ਜਾਂ ਤੁਸੀਂ ਕਿਸੇ ਚੀਜ਼ ਦੇ ਉੱਤੇ ਫੋਕਸ ਕਰਕੇ ਕੋਈ ਕੰਮ ਕਰਨਾ, ਜਾਂ ਆਪਣੀ ਤੁਸੀਂ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਪ੍ਰੋਡਕਟਿਵਿਟੀ ਲੈ ਕੇ ਆਉਣੀ ਆ, ਜਾਂ ਓਵਰਆਲ ਤੁਸੀਂ ਮੋਟੇ ਤੌਰ ਤੇ ਕਹਿ ਲਓ ਵੀ ਕੁਛ ਕਰਨ ਦੇ ਲਈ ਕਈ ਵਾਰ ਕਹਿੰਦੇ ਯਾਰ ਮੇਰੇ ਕੋਲ ਐਨਰਜੀ ਨਹੀਂ ਹੈਗੀ, ਹੈ ਨਾ। ਤੇ ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ, ਉਹ ਇਹ ਚੀਜ਼ ਨੂੰ ਮੰਨਿਆ ਗਿਆ, ਖਾਸ ਤੌਰ ਤੇ ਯੰਗ ਲੋਕਾਂ ਦੇ ਵਿੱਚ। ਹੂੰ। ਠੀਕ ਆ। ਸੋ ਹੁਣ ਆਪਾਂ ਥੋੜਾ ਜਿਹਾ ਇਸ ਗੱਲ ਨੂੰ ਹੋਰ ਖੋਲ ਦਈਏ, ਤੇ ਇਕੱਲਾ ਸੋਸ਼ਲ ਮੀਡੀਆ ਦੀ ਹੀ ਗੱਲ ਨਹੀਂ, ਤੇ ਉਹਦੇ ਵਿੱਚ, ਹਾਂਜੀ, ਹੈ ਨਾ, ਆਪਾਂ ਅੱਜ ਕੱਲ ਯੰਗਸਟਰ ਦੇ ਵਿੱਚ ਇੱਕ ਵਰਡ ਬਹੁਤ ਵਰਤਦੇ ਜਿਹਨੂੰ ਬਿੰਜ ਵਾਚਿੰਗ ਕਹਿੰਦੇ ਆ। ਹਾਂਜੀ। ਠੀਕ ਆ ਵੀ ਬਿੰਜ ਵਾਚਿੰਗ ਭਾਵੇਂ ਤੁਸੀਂ ਨੈਟਫਲਿਕਸ ਰਾਹੀਂ ਵਰਗੀਆਂ ਐਪਸ ਦੇ ਰਾਹੀਂ, ਜਾਂ ਤੁਸੀਂ YouTube ਹੀ ਹੋ ਗਿਆ, ਜਾਂ ਪ੍ਰਾਈਮ ਹੋ ਸਕਰੋਲ ਗਿਆ, ਹੀ ਕਰੀ ਗਿਆ। ਹਾਂਜੀ, ਹੂਲੂ ਹੋ ਗਿਆ। ਹੂੰ। ਫੋਲੋ ਹੋ ਗਿਆ ਨਾ, ਜਾਂ ਸਕਰੋਲ ਹੀ ਕਰੀ ਜਾਓ ਸੋਸ਼ਲ ਮੀਡੀਆ, ਜਾਂ ਬੈਕ ਐਂਡ ਫੋਰਥ ਸਵਿਚ ਕਰੀ ਜਾਓ ਵੀ ਬਰਾਊਜ਼ਰ ਦੇ ਨਾਲ, ਤੇ ਨਾਲ ਦੀ ਨਾਲ ਇੰਟਰਨੈਟ ਦੇ ਉੱਤੇ ਤੁਸੀਂ ਬੈਠੇ ਹੋ, ਨਾਲੇ ਟੈਕਸਟ ਕਰੀ ਗਏ, ਤੇ ਨਾਲ ਦੀ ਨਾਲੇ ਨਾਲ ਟੀਵੀ ਆਪਣੀ ਲਾਇਆ, ਨਾਲੇ ਈਮੇਲ, ਫੋਨ ਤੇ ਨਾਲੇ ਇੰਸਟਾਗ੍ਰਾਮ ਟੀਵੀ ਲੈ। ਚੱਲ ਰਿਹਾ। ਹਾਂਜੀ, ਹਾਂਜੀ, ਤੇ ਉਹਦੇ ਨਾਲ ਐਂਡ ਰਿਜ਼ਲਟ ਰਾਜ ਕਰਨ ਕੀ ਹੁੰਦਾ ਕਿ ਜਿਹੜਾ ਤੁਹਾਡਾ ਦਿਮਾਗ ਹੈਗਾ ਉਹ ਓਵਰ ਸਟਿਮੂਲੇਟ ਹੋ ਜਾਂਦਾ, ਹੈ ਨਾ। ਹੂੰ, 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 ਤੇ ਹੂੰ, ਜਦੋਂ ਹੂੰ, ਕਿਉਂਕਿ ਬਹੁਤ ਜ਼ਿਆਦਾ ਕੋਈ ਡਿਜੀਟਲ ਇਨਫੋਰਮੇਸ਼ਨ ਆ ਰਹੀ ਆ, ਹੈ ਨਾ, ਤੇ ਉਹ ਦਿਮਾਗ ਹੂੰ, ਦੀ ਸਮਰੱਥਾ ਜਿੰਨੀ ਕੁ ਹੈਗੀ ਆ, ਉਹਦੇ ਤੋਂ ਵੀ ਵੱਧ ਉਹਦੇ ਕੋਲ ਇਨਫੋਰਮੇਸ਼ਨ ਆ ਰਹੀ, ਦਿਮਾਗ ਦੇ ਉਹਨੂੰ ਪ੍ਰੋਸੈਸ ਕਰਨ, ਉਹਨੂੰ ਓਵਰ ਸਟਿਮੂਲੇਸ਼ਨ ਕਹਿੰਦੇ ਆ। ਹੂੰ, ਤੇ ਹੂੰ, ਹੂੰ, ਇਹੀ ਹੂੰ, ਇੱਕ ਰਿਸਕ ਬਣਦਾ ਵਾ ਤੁਹਾਡੇ ਬ੍ਰੇਨ ਰੌਟ ਦਾ, ਹੂੰ। ਹੈ ਨਾ। ਨਹੀਂ, ਸੋ ਆਪਾਂ ਬਿਲਕੁਲ ਵੀ ਜੀ, ਸਕਰੋਲਿੰਗ ਤੇ ਸਕਰੋਲਿੰਗ, ਜਿੱਦਾਂ ਮਤਲਬ ਇੱਕ ਸ਼ਬਦ ਆ ਜਿੱਦਾਂ ਸਕਰੋਲਿੰਗ ਵਾਲਾ, ਵੀ ਬਗੈਰ ਮਤਲਬ ਤੋਂ ਮਨ ਨੂੰ, ਜਿੱਦਾਂ ਦਿਮਾਗ ਨੂੰ ਮਾਸਾ ਵੀ ਆਰਾਮ ਨਹੀਂ ਦੇਣਾ। ਹਾਂ, ਜੀ। ਹੂੰ। ਸੋ ਅੱਜ-ਕੱਲ੍ਹ ਇਹ ਕਿਉਂਕਿ ਪੁਰਾਣੇ ਹਾਂਜੀ, ਟਾਈਮ ਦੇ ਵਿੱਚ ਰਾਜਕਰਨ, ਸੌਰੀ ਮੈਂ ਇੱਥੇ ਇਹ ਗੱਲ ਕਰਾਂ, ਕੋਈ ਪੁਰਾਣੇ ਨਹੀਂ, ਟਾਈਮ ਦੇ ਬੋਲੋ। ਵਿੱਚ ਆਪਾਂ ਜਦੋਂ ਡਿਜੀਟਲ ਐਕਸੈਸ ਆਪਾਂ ਕੋਈ ਨਾ ਨਹੀਂ ਹੁੰਦਾ ਸੀ, ਮੰਨ ਲਓ ਨਹੀਂ ਆਪਾਂ ਸੀ ਕੋਈ ਹੁੰਦਾ। ਕੰਮ ਹੂੰ, ਕਰਦੇ ਹੂੰ, ਪਏ ਆ, ਤੇ ਆਪਾਂ ਕੰਮ ਕਰਦੇ ਫਿਜ਼ੀਕਲੀ ਥੱਕ ਗਏ, ਆਪਾਂ ਕਹਿੰਦੇ ਯਾਰ ਘੜੀ ਆਰਾਮ ਕਰ ਲਓ। ਤੇ ਆਰਾਮ ਹੂੰ, ਕਰਨ ਹੂੰ, ਦਾ ਹੂੰ, ਕੀ ਹੂੰ, ਮਤਲਬ ਹੁੰਦਾ ਸੀ, ਹੈ ਨਾ। ਆਪਣੇ ਕਈ ਲੋਕੀ ਹੋਣਗੇ ਵੀ ਪਿੰਡਾਂ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਜਦੋਂ ਕੰਮ ਕਰਦੇ ਹੁੰਦੇ ਸੀ, ਉਹ ਕਹਿੰਦੇ ਯਾਰ ਘੜੀ ਅੱਖ ਲਾ ਲਈਏ। ਆਰਾਮ ਕਰਨ ਦਾ ਹੂੰ, ਦੂਸਰਾ ਤਰੀਕਾ ਇਹ ਹੁੰਦਾ ਸੀ, ਚੱਲ ਯਾਰ ਕੋਈ ਸ਼ਹਿਰਾਂ ਦੇ ਵਿੱਚ ਕੰਮ ਕਰਨ ਡਿਆ,
ਘੜੀ ਕਿਸੇ ਲਾਗੇ 2 ਮਿੰਟ ਬਹਿ ਕੇ ਕੋਈ ਗੱਲਬਾਤ ਕਰ ਲਈ, ਹੈ ਨਾ, ਆਪਣੇ ਕੰਮ ਹੂੰ, ਤੋਂ ਹੂੰ, ਹੂੰ, ਹੂੰ। ਹਟ ਕੇ। ਸੋ ਉਹਨਾਂ ਦਾ ਦਿਮਾਗ ਏਦਾਂ ਦਾ ਹੁੰਦਾ ਕਿ ਕੋਈ ਕਿਸੇ ਨੇ ਪਾਵਰ ਨੈਪ ਲੈ ਲਿਆ, ਕੋਈ ਓਦਾਂ ਹੀ ਲੰਮੇ ਪੈ ਗਿਆ ਘੜੀ, ਹੈ ਨਾ, ਰੈਸਟ ਕਰਨ ਦੇ ਵਾਸਤੇ। ਉਹ ਸੀ ਦਿਮਾਗ, ਉਹ ਐਕਚੁਅਲ ਰਮਾਨ ਸੀ। ਹੁਣ ਅੱਜ ਟਾਈਮ ਦੇ ਉੱਤੇ ਜਦੋਂ ਫਿਜ਼ੀਕਲੀ ਵਰਕਆਊਟ ਕਰਕੇ ਆਪਾਂ ਸਾਈਡ ਦੇ ਉੱਤੇ ਆਉਂਦੇ ਹਾਂ, ਆਪਾਂ ਕਹਿੰਦੇ ਯਾਰ 1 ਮਿੰਟ ਫੋਨ ਫੜ ਲਈਏ ਤੇ ਦੇ ਸਕਰੋਲਿੰਗ, ਹੈ ਨਾ। ਉਹ ਐਕਚੁਅਲੀ ਵਾਹ! ਰੈਸਟ ਨਹੀਂ ਹੋ ਰਿਹਾ, ਬੋਡੀ ਦਾ ਤਾਂ ਰੈਸਟ ਮੇ ਬੀ ਹੋ ਜੇ, ਪਰ ਹੂੰ, ਦਿਮਾਗ ਦਾ ਜਿਹੜਾ ਦਿਮਾਗ ਨੂੰ ਅਸੀਂ ਇਨਫੈਕਟ ਓਵਰ ਸਟਿਮੂਲੇਟ ਕਰ ਰਹੇ ਹਾਂ। ਠੀਕ ਆ। ਹੂੰ। ਉਹ ਤਾਂ ਆਪਾਂ ਬਾਰ-ਬਾਰ ਗੱਲ ਕੀਤੀ ਵੀ ਆ, ਜਦੋਂ ਸੋਸ਼ਲ ਮੀਡੀਆ ਦੇਖਦੇ ਆ ਉਹਦੇ ਤੋਂ, ਹੈ ਨਾ, ਨਿਊਰੋਕੈਮੀਕਲ ਜਿਹੜਾ ਡੋਪਾਮਾਈਨ ਹੁੰਦਾ ਉਹ ਆਉਂਦਾ ਵਾ, ਜਿਹੜੀ ਸੈਟਿਸਫੈਕਸ਼ਨ ਤੇ ਪਲੇਜ਼ਰ ਦੀ ਫੀਲਿੰਗ ਸਾਨੂੰ ਦਿੰਦਾ ਵਾ। ਹੂੰ, ਤੇ ਹੂੰ, ਉਹਦੇ ਨਾਲ ਹੂੰ। ਬਾਰ-ਬਾਰ ਜਦੋਂ ਉਹ ਫੀਲਿੰਗ ਸਾਡੇ ਵਿੱਚ ਆਉਂਦੀ ਹੈ ਤੇ ਉਹਦੇ ਨਾਲ ਆਪਣੀ ਬਿਹੇਵੀਅਰ ਐਡਿਕਸ਼ਨ ਬਣ ਜਾਂਦੀ ਹੈ। ਚਲੋ ਆਪਾਂ ਗੱਲ ਇਹਨੂੰ ਬਾਰ-ਬਾਰ ਕਰਦੇ ਹਾਂ ਆਪਣੇ ਸ਼ੋਅ ਦੇ ਉੱਪਰ, ਇਹਨੂੰ ਆਪਾਂ ਬਹੁਤਾ ਨਹੀਂ ਖੋਲਦੇ, ਹੂੰ, ਪਰ ਹੂੰ। ਬ੍ਰੇਨ ਰੋਟਿੰਗ ਨੂੰ ਆਪਾਂ ਇਸ ਸੰਦਰਭ ਦੇ ਵਿੱਚ ਦੇਖ ਸਕਦੇ ਹਾਂ। ਜੀ, ਸੋ ਬਿਲਕੁਲ ਐਗਜ਼ਾਮਪਲਸ ਦੇ ਵਿੱਚ ਜਿੱਦਾਂ ਇਹ ਤੁਸੀਂ ਕਾਫੀ ਉਦਾਹਰਨਾਂ ਇਸ ਦੇ ਵਿੱਚ ਦਿੱਤੀਆਂ ਵੀ ਐਂਡਲੈਸ ਸਕਰੋਲਿੰਗ, ਜਿਮ ਲਾ ਕੇ ਵੀ ਬਾਅਦ 'ਚ ਫੋਨ ਤੇ ਬੈਠਣ ਨੂੰ ਕਹਿਣਾ ਵੀ 2 ਮਿੰਟ ਮੈਂ ਆਰਾਮ ਕਰ ਰਿਹਾ ਆ, ਬਿੰਜ ਵਾਚਿੰਗ ਕਰੀ ਜਾਣੀ ਆ, ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ। ਇਸ ਤੋਂ ਇਲਾਵਾ ਵੀ ਹੋਰ ਕੋਈ ਆਪਣੇ ਕੋਲ ਹਾਂਜੀ। ਐਗਜ਼ਾਮਪਲ ਆ ਬ੍ਰੇਨ ਰੋਟ ਦੇ ਬਿਹੇਵੀਅਰ ਦੀਆਂ, ਇਹਦੀਆਂ ਉਦਾਹਰਨਾਂ ਕੀ ਨੇ ਆਪਣੇ ਕੋਲ ਹੋਰ? ਹਾਂਜੀ, ਚਲੋ ਬ੍ਰੇਨ ਰੌਟ ਹੁੰਦੇ ਉਹ ਕੁਛ ਬਿਹੇਵੀਅਰਸ ਆਉਂਦੇ ਆ, ਜਿਨ੍ਹਾਂ ਦੇ ਵਿੱਚ ਕੁਛ ਐਗਜ਼ਾਮਪਲ ਤੁਸੀਂ ਲਈ। ਆਪਾਂ ਵੀਡੀਓ ਗੇਮ ਦੇ ਉੱਤੇ ਇੱਕ ਡੈਡੀਕੇਟਿਡ ਸ਼ੋਅ ਕੀਤਾ। ਵੀਡੀਓ ਗੇਮਿੰਗ ਵੀ ਕੁਛ ਇਸੇ ਤਰ੍ਹਾਂ ਹੀ ਹੁੰਦੀ, ਕਿਉਂਕਿ ਉਹ ਵੀ ਇੱਕ ਡਿਜੀਟਲ ਸਟਿਮੂਲੇਸ਼ਨ ਹੈਗੀ ਦਿਮਾਗ ਦੀ, ਹੂੰ, ਹੈ ਹੂੰ, ਨਾ। ਹੂੰ, ਹੂੰ। ਸੋ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਇੰਨਾ ਕੁ ਜ਼ਿਆਦਾ ਖੁੱਭ ਜਾਂਦੇ ਹੋ ਵੀਡੀਓ ਗੇਮਸ ਦੇ ਵਿੱਚ, ਹੈ ਨਾ, ਤੇ ਉਹਨਾਂ ਦੇ ਵਿੱਚ ਕਿਉਂਕਿ ਵੀਡੀਓ ਗੇਮ ਇੱਕ ਵਰਚੁਅਲ ਵਰਲਡ ਹੁੰਦਾ, ਤੁਸੀਂ ਉਹਦੇ ਵਿੱਚ, ਹੈ ਨਾ, ਜੋ ਵੀ ਜਿੱਦਾਂ ਦੀ ਵੀ ਗੇਮ ਹੈਗੀ ਆ, ਕਾਰਾਂ ਦੀ ਹੋ ਗਈ, ਫਾਈਟਿੰਗ ਦੀ ਹੋ ਗਈ, ਹੈ ਨਾ, ਤੇ ਉਹਨਾਂ ਦੇ ਵਿੱਚ ਫੈਂਸੀਫੁਲ ਕਰੈਕਟਰ, ਕਾਰਾਂ ਵਧੀਆ ਚੂਜ਼ ਕਰ ਲਈਆਂ, ਆਪਣਾ ਪਲੇਅਰ ਵਧੀਆ ਚੂਜ਼ ਕਰ ਲਿਆ, ਉਹਦੇ ਕੋਲ ਪਾਵਰ ਜ਼ਿਆਦਾ ਆ ਗਈਆਂ, ਤੇ ਹਾਂ, ਜਾਂ ਫਿਰ ਇੱਕ ਪਲਾਟ ਬੇਸਡ ਵੀਡੀਓ ਗੇਮਸ ਹੁੰਦੀਆਂ, ਹੈ ਨਾ। ਵੱਡੀ ਇੰਡਸਟਰੀ, ਆਪਾਂ ਉਹਦੇ ਬਾਰੇ ਵੀ ਗੱਲਬਾਤ ਕੀਤੀ। ਸੋ ਬਿਲਕੁਲ। ਉਹਦੇ ਨਾਲ ਕੀ ਹੁੰਦਾ ਕਿ ਉਹ ਡਿਜੀਟਲੀ ਤੁਸੀਂ ਆਪਣੇ ਆਪ ਨੂੰ ਇੰਨਾ ਕੰਜ਼ਿਊਮ ਕਰ ਲੈਂਦੇ ਕਿ ਰੀਅਲ ਲਾਈਫ ਦੇ ਵਿੱਚ ਉਹ, ਹੈ ਨਾ, ਉਹ ਥੋੜੇ ਜਿਹੜੇ ਤੁਹਾਡੇ ਕੋਗਨੀਟਿਵ ਹੁੰਦੇ ਆ, ਚੀਜ਼ਾਂ ਦੇ ਉੱਤੇ ਫਰਕ ਪਾਉਂਦੀ ਆ। ਦੂਸਰੀ ਚੀਜ਼ ਆਪਾਂ ਬਾਰ-ਬਾਰ ਗੱਲ ਕਰ ਚੁੱਕੇ ਹੋ, ਜ਼ੋਂਬੀ ਸਕਰੋਲਿੰਗ ਕਹਿੰਦੇ ਆ, ਹੈ ਨਾ, ਕਿ ਹੈਬਿਚੁਅਲ ਸਕਰੋਲਿੰਗ ਕਰੀ ਗਈ, ਕੋਈ ਦਿਮਾਗ 'ਚ ਚੀਜ਼ ਨਹੀਂ ਹੈਗੀ ਏਦਾਂ, ਹੈ ਨਾ, ਤੁਸੀਂ ਸਕਰੋਲ ਕਰੀ ਗਏ, ਕੀ ਆਉਣ ਡਿਆ, ਭਾਵੇਂ ਕੋਈ ਰਸ਼ੀਆ ਦੀ ਕੋਈ ਚੀਜ਼ ਸਾਹਮਣੇ ਆ ਗਈ, ਭਾਵੇਂ ਸਾਊਥ ਅਮਰੀਕਾ ਦੀ ਆ ਗਈ ਆ, ਹੈ ਨਾ, ਦੁਨੀਆ ਕੋਈ ਦੇ ਕਿਸੇ ਵੀ ਪੈਂਗੁਇਨ ਦੀ ਹਿੱਸੇ ਆ ਦੀ ਗਈ, ਜਾਨਵਰ ਦੀ ਆ ਗਈ, ਹੈ ਨਾ, ਹੂੰ, ਤੇ ਉਹ ਤੁਸੀਂ ਕਰੀ ਗਏ, ਕੋਈ ਇਹਦੇ ਨਾਲ ਤੁਹਾਡਾ ਲੈਣਾ ਦੇਣਾ ਨਹੀਂ। ਅਗਲੀ ਜਿਹੜੀ ਹੂੰ, ਚੀਜ਼ ਆਉਂਦੀ ਹੈ ਉਹਨੂੰ ਕਹਿੰਦੇ ਡੂਮ ਸਕਰੋਲਿੰਗ। ਇੱਕ ਹੁੰਦੀ ਜ਼ੋਂਬੀ ਸਕਰੋਲਿੰਗ, ਇੱਕ ਹੁੰਦੀ ਡੂਮ ਸਕਰੋਲਿੰਗ। ਹੂੰ, ਤੇ ਡੂਮਸ ਸਕਰੋਲਿੰਗ ਹੁੰਦੀ ਆ ਕਿ ਉਹਦੇ ਵਾਸਤੇ ਕੋਈ ਡਿਸਟਰੈਸਡ ਇਨਫੋਰਮੇਸ਼ਨ ਤੁਸੀਂ ਲੱਭਦੇ ਹੋ ਜਾਂ ਨੈਗੇਟਿਵ ਨਿਊਜ਼ ਲੱਭਦੇ ਹੋ ਵਾਰ-ਵਾਰ। ਤੇ ਹੂੰ। ਮੈਨੂੰ ਤਾਂ ਕਦੇ-ਕਦੇ ਰਾਜ ਕਰਨੇ ਹੁੰਦਾ ਕਿ ਅੱਜਕੱਲ ਟਵਿੱਟਰ ਦੇ ਉੱਤੇ ਜਿੱਦਾਂ ਜਿਹੜੇ ਇੰਡੀਅਨ ਬੇਸਡ ਬੋਟਸ ਆ ਉਹਨਾਂ ਦੀ ਨੇਰੀ ਹੈਗੀ, ਉਹਨਾਂ ਦੀ ਡੂਮ ਸਕਰੋਲਿੰਗ ਹੀ ਚੱਲਦੀ, ਉਹ ਲੱਭਦੇ ਨੈਗੇਟਿਵ ਤੋਂ ਨੈਗੇਟਿਵ, ਡਿਸਟਰੈਸਡ ਨੈਗੇਟਿਵ। ਇਨਫੋਰਮੇਸ਼ਨ ਜਾਂ ਨੈਗੇਟਿਵ ਨਿਊਜ਼ ਲੱਭੀ, ਉਹਨੂੰ ਆਪਾਂ ਬਾਹਰ ਲੈ ਕੇ ਆਈਏ, ਕਿਸੇ ਨੂੰ ਹੂੰ, ਨੀਵਾਂ ਦਿਖਾਈਏ, ਹੈ ਨਾ। ਸੋ ਕਹਿਣ ਦਾ ਮਤਲਬ ਵੀ ਬਿਹੇਵੀਅਰ ਦੇ ਵਿੱਚ ਨੈਗੇਟਿਵਿਟੀ ਆਉਣਾ, ਹੈ ਨਾ। ਹੂੰ। ਸੋ ਉਹਦੇ ਵਿੱਚ ਇੱਕ ਤੁਹਾਡੀ ਜੇ ਡਿਜ਼ਾਇਰ ਬਣ ਜਾਂਦੀ ਹੈ ਚੀਜ਼ਾਂ ਨੂੰ ਦੇਖਣ ਦੀ, ਵੀ ਵੇਖੀਏ ਤਾਂ ਸਹੀ ਵੀ ਕੀ ਆ ਦੁਨੀਆ ਦੇ ਹੈ ਵਿੱਚ ਕੀ ਸਭ ਆ? ਤੋਂ ਹੂੰ, ਨੈਗੇਟਿਵ ਚੀਜ਼ ਕੀ ਹੈ। ਤੇ ਹੂੰ, ਅਖੀਰਲੀ ਗੱਲ ਉਹ ਹੈਗੀ ਹੈ ਸੋਸ਼ਲ ਮੀਡੀਆ ਐਡਿਕਸ਼ਨ। ਤੇ ਉਹਦੇ ਵਿੱਚ ਇਹ ਹੈ ਕਿ ਲਗਾਤਾਰ ਤੁਹਾਡੇ 'ਚ ਅਰਜ਼ ਹੁੰਦੀ ਹੈ ਵੀ ਤੁਸੀਂ, ਮੈਂ ਸੋਸ਼ਲ ਮੀਡੀਆ ਚੈੱਕ ਕਰਾਂ ਕੀ ਆ ਰਿਹਾ ਕੀ ਨਹੀਂ, ਹੈ ਨਾ। ਯੂ ਕੈਂਟ ਸਟਾਪ ਯੋਰਸੈਲਫ ਵੀ ਮੈਂ ਇੰਸਟਾਗ੍ਰਾਮ, ਟਿਕਟੋਕ, ਯੂਟਿਊਬ ਵਗੈਰਾ ਆਦਿ, ਹੈ ਨਾ, ਚੀਜ਼ਾਂ ਨੂੰ ਦੇਖੀ ਜਾਵਾਂ। ਤੇ ਇਹ ਇੱਕ ਜਿਹੜੀ ਐਡਿਕਸ਼ਨ ਹੁੰਦੀ ਆ, ਇਹ ਜਿਹੜੇ ਬਿਹੇਵੀਅਰ ਬ੍ਰੇਨ ਰੌਟ ਬਿਹੇਵੀਅਰ ਦੇ ਜਿਹੜੇ ਕੁਛ ਫਾਰਮਸ ਆ। ਹਾਂ, ਬਿਲਕੁਲ ਤੁਸੀਂ ਮੈਂਟਲ ਫੌਗੀਨੈਸ ਦੀ ਵੀ ਗੱਲ ਕੀਤੀ ਸੀ, ਮੈਮਰੀ ਦੀ ਵੀ ਪ੍ਰੋਬਲਮ ਆਉਣ ਲੱਗ ਜਾਂਦੀ, ਮੂਡ ਸਵਿੰਗ ਬਹੁਤ ਹੁੰਦੇ ਆ। ਹਾਂਜੀ, ਇਹ ਸਾਰੀਆਂ ਚੀਜ਼ਾਂ ਇਹ ਆਈ ਥਿੰਕ ਬ੍ਰੇਨ ਰੌਟ ਦਾ ਅਗਲਾ ਕੜੀ ਕਹਿ ਸਕਦੇ ਹਾਂ, ਜਾਂ ਇਸ ਦੇ ਨਤੀਜੇ ਨੇ। ਜਦੋਂ ਤੁਹਾਡੇ ਬ੍ਰੇਨ ਰੌਟ ਹੋਣ ਲੱਗ ਜਾਂਦਾ ਹੈ ਤੇ ਆਪਾਂ ਨੂੰ, ਚਾਹੇ ਯੰਗਸ ਦੇ ਵਿੱਚ ਆ, ਅਡਲਟਸ ਦੇ ਵਿੱਚ ਆ, ਨੌਜਵਾਨਾਂ 'ਚ, ਟੀਨਏਜਰਸ, ਸਾਰਿਆਂ ਦੇ ਵਿੱਚ ਜਿਹੜਾ ਬ੍ਰੇਨ ਰੌਟ ਆ, ਫਿਰ ਉਹ ਬਿਹੇਵੀਅਰ ਇਸ ਤਰੀਕੇ ਦੇ ਨਾਲ ਅਸਰ ਪਾਉਂਦਾ। ਸੋ ਜੇ ਆਪਾਂ ਬ੍ਰੇਨ ਦੀ ਗੱਲ ਕਰੀਏ, ਕਿੱਦਾਂ ਫਿਰ ਇਫੈਕਟ ਆਪਾਂ ਨੂੰ ਨਜ਼ਰ ਆਉਂਦੇ ਆ, ਹਾਊ ਇਟ ਇਫੈਕਟਸ? ਹਾਂਜੀ। ਸੋ ਔਨ ਦਾ ਸਰਫੇਸ ਜੇ ਆਪਾਂ ਬਾਹਰੋਂ ਰਾਜਕਾਰਨ ਦੇਖਣ ਵਿੱਚ ਤੇ ਇਹੀ ਹੁੰਦਾ ਵੀ ਬਹੁਤ ਜ਼ਿਆਦਾ ਸਮਾਂ ਤੁਸੀਂ, ਹੈ ਨਾ, ਸਮਾਰਟਫੋਨ ਉੱਪਰ ਜਾਂ ਕੰਪਿਊਟਰ ਦੇ ਉੱਤੇ ਸਪੈਂਡ ਕਰਦੇ ਹੋ, ਦੇਖਣ ਨੂੰ ਤਾਂ ਕੋਈ ਏਡੀ ਗੱਲ ਨਹੀਂ ਲੱਗਦੀ, ਪਰ ਓਵਰ ਦਾ ਲੌਂਗ ਪੀਰੀਅਡ ਆਫ ਟਾਈਮ ਤੁਹਾਡੀ ਮੈਂਟਲ ਹੈਲਥ ਤੇ ਇਮੋਸ਼ਨਲ ਵੈਲਬੀਇੰਗ ਦੇ ਉੱਤੇ ਡੈਫੀਨੇਟਲੀ ਫਰਕ ਪਾਉਂਦਾ, ਹੈ ਨਾ। ਅਸਰ ਪੈਂਦਾ। ਹੂੰ, ਹੂੰ, ਹਾਂਜੀ, ਜਿੱਦਾਂ ਮੈਂ ਡੂਮ ਸਕਰੋਲਿੰਗ ਦੀ ਗੱਲ ਕੀਤੀ ਵੀ ਉਹ ਇੱਕ ਹੂੰ, ਹੂੰ, ਬੰਦੇ ਦਾ ਰਿਵਾਰਡ ਸਿਸਟਮ ਬਣ ਜਾਂਦਾ ਹੂੰ, ਕਿ ਹੂੰ, ਬੰਦਾ ਜਿਹੜਾ ਉਹ ਨੈਗੇਟਿਵ ਨਿਊਜ਼ ਨੂੰ ਪ੍ਰੈਫਰ ਕਰਦਾ ਓਵਰ ਦਾ ਪੀਰੀਅਡ ਆਫ ਟਾਈਮ ਓਵਰ ਪੋਜ਼ਿਟਿਵ ਨਿਊਜ਼, ਹੂੰ, ਹੈ ਨਾ। ਹੂੰ, 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 ਤੇ ਬਾਕੀ ਚੀਜ਼ ਤੇ ਇਹੀ ਹੁੰਦੀ ਹੈ ਕਿ ਜਿੱਦਾਂ ਫੂਡ ਆ,
ਆਪਾਂ ਹਨਾ ਰੋਟੀ ਖਾਣੇ ਕੋਈ ਚੰਗੀਆਂ ਚੀਜ਼ਾਂ ਖਾਵਾਂਗੇ, ਸਾਡੀ ਫਿਜ਼ੀਕਲ ਬੋਡੀ ਉੱਤੇ ਚੰਗਾ ਇੰਪੈਕਟ ਪਊ, ਤੇ ਅੱਖਾਂ ਦੇ ਨਾਲ ਜੇ ਕੋਈ ਮਾੜੀ ਚੀਜ਼ ਅਸੀਂ ਉਹਨੂੰ ਕੰਜ਼ਿਊਮ ਕਰਾਂਗੇ ਜਾਂ ਸੈਂਸਲੈਸ ਕੋਈ ਚੀਜ਼ ਕੰਜ਼ਿਊਮ ਕਰਾਂਗੇ, ਜਿੱਦਾਂ ਇਸ ਕੇਸ ਵਿੱਚ ਆਪਾਂ ਡੂਮ ਸਕਰੋਲਿੰਗ ਦੇ ਵਿੱਚ ਨਿਊਜ਼ ਦੀ ਗੱਲ ਕੀਤੀ, ਮਾੜੀਆਂ ਨਿਊਜ਼ ਦੀ, ਤੇ ਉਹਨੇ ਤੁਹਾਡੇ ਦਿਮਾਗ ਦੇ ਉੱਪਰ ਇੰਪੈਕਟ ਵੀ ਤਾਂ ਪਾਉਣਾ ਹੀ ਆ ਨਾ, ਤੇ ਬੰਦੇ ਦਾ ਸੁਭਾਅ ਜਿਹੜਾ ਉਹ ਨੈਗੇਟਿਵ ਹੋਣਾ ਸ਼ੁਰੂ ਹੋ ਜਾਂਦਾ, ਚਿੜਚਿੜਾ ਜਿਹਾ ਹੋ ਜਾਣਾ। ਤੇ ਓਵਰ ਦਾ ਪੀਰੀਅਡ ਆਫ ਟਾਈਮ ਕੀ ਹੁੰਦਾ ਕਿ ਜਦੋਂ ਇਦਾਂ ਦੀ ਗੱਲਬਾਤ ਹੁੰਦੀ ਆ, ਤੇ ਜਿਹੜੇ ਡੂਮ ਸਕਰੋਲ ਲੋਕੀ ਕਰਦੇ ਆ, ਜਿੱਦੀ ਮੈਂ ਗੱਲ ਕੀਤੀ, ਤਾਂ ਫਿਰ ਲੋਕੀ ਨਾ ਡੀਸੈਂਸਿਟਾਈਜ਼ ਹੋ ਜਾਂਦੇ ਆ ਕਿ ਜਦੋਂ ਕੋਈ ਐਕਚੁਅਲ ਲਾਈਫ ਦੇ ਵਿੱਚ ਨੈਗੇਟਿਵ ਚੀਜ਼ ਹੋ ਜਾਏ, ਹੈਨਾ, ਜਿੱਦਾਂ ਦਾ ਉਹਨਾਂ ਦਾ ਰਿਸਪੌਂਸ ਬਿਹੇਵੀਅਰ ਹੋਣਾ ਚਾਹੀਦਾ ਉੱਦਾਂ ਦਾ ਨਹੀਂ ਹੋ ਜਾਂਦਾ, ਕਿਉਂਕਿ ਉਹਨਾਂ ਆਲਰੇਡੀ ਉਤੋਂ ਵੀ ਮਾੜੀਆਂ ਚੀਜ਼ਾਂ ਆਲਰੇਡੀ ਦੇਖ ਲਈਆਂ ਹੁੰਦੀਆਂ, ਭਾਵੇਂ ਜੇ ਵਰਲਡ ਦੇ ਦੂਸਰੇ ਹਿੱਸੇ ਦੇ ਵਿੱਚ ਹੋਈਆਂ ਹੋਣ, ਹੈਨਾ, ਤੇ ਉਹਦੇ ਨਾਲ ਜਿਹੜਾ ਮੈਂਟਲ ਵੈਲ ਬੀਇੰਗ ਆ ਉਹਦੇ ਉੱਤੇ ਇਸ ਚੀਜ਼ ਦਾ ਇੰਪੈਕਟ ਜਿਹੜਾ ਉਹ ਪੈਂਦਾ ਵਾ। ਤੇ ਹਨਾ ਈਵਨ ਕੁਛ ਜਿਹੜੀ ਸਟੱਡੀਜ਼ ਆ ਉਹ ਤੇ ਰਿਸਰਚ ਆ, ਕੁਛ ਏਦਾਂ ਦੱਸਦੇ ਵੀ ਜੇ ਤੁਹਾਡੀ ਹਨਾ ਮੈਂਟਲ ਹੈਲਥ ਜਿਹੜੀ ਮਾੜੀ ਆ ਤੇ ਫਿਜ਼ੀਕਲ ਹੈਲਥ ਤੁਹਾਡੀ ਜਿਹੜੀ ਉਹ ਮਾੜੀ ਦਾ ਉਹ ਤਾਂ ਨਾ ਨੋ ਬ੍ਰੇਨਰ ਹੀ ਆ, ਮੈਨੂੰ ਤਾਂ ਲੱਗਦਾ, ਭਾਵੇਂ ਰਿਸਰਚ ਦੀ ਗੱਲ ਨਾ ਵੀ ਕਰੀਏ, ਤੇ ਜੇ ਮੈਂਟਲ ਹੈਲਥ ਤੁਹਾਡੀ ਵਧੀਆ ਨਹੀਂ ਆ ਤੇ ਫਿਜ਼ੀਕਲ ਹੈਲਥ ਤੇ ਨਾ ਅਸਰ ਪਾਉਣਾ ਹੀ ਪਾਉਣਾ ਆ। ਸੋ ਜਿਹੜੀ ਤੁਸੀਂ ਬਿੰਜ ਵਾਚਿੰਗ ਦੀ ਤੇ ਉਹ ਸਾਰੀਆਂ ਚੀਜ਼ਾਂ ਸੀ ਨਾ, ਉਹਦੇ ਲਈ ਹੁਣ ਕਿਉਂਕਿ ਨਵੇਂ ਜ਼ਮਾਨੇ ਦੇ ਵਿੱਚ ਆ, ਨਵੀਆਂ ਨਾਮ ਸਕਿਬਿਡੀ ਟਾਇਲਟ ਕਰਕੇ ਕਹਿੰਦੇ ਇਦਾਂ ਦੇ ਜਿਹੜੇ ਆ ਉਹ ਬਿੰਜ ਵਾਚਿੰਗ ਨੂੰ, ਜਿਹਦਾ ਕੋਈ ਸਿਰ ਪੈਰ ਨਹੀਂ ਕੱਢਣ ਪਾਉਣ ਨੂੰ, ਜਿਹਦੇ ਵਿੱਚ ਜਿਹੜਾ ਉਹ ਕੁਛ ਨਹੀਂ ਹੁੰਦਾ। ਨਹੀਂ, ਕੰਟੈਂਟ ਤਾਂ ਦੇਖੋ ਲੋਕਾਂ ਨੇ ਕੰਜ਼ਿਊਮ ਕਰਨਾ ਹੀ ਕਰਨਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਇਹ ਹੁਣ ਇਹ ਰਿਐਲਿਟੀ ਆ, ਪਰ ਤੁਹਾਨੂੰ ਇਹ ਹੁਣ ਚੂਜ਼ ਕਰਨਾ ਪਿਆ ਕਰਨਾ ਵੀ ਤੁਸੀਂ ਕੀ ਚੀਜ਼ ਜਿਹੜਾ ਉਹ ਦੇਖਣਾ ਚਾਹੁੰਦੇ, ਤਾਂ ਜੋ ਸਿਰ ਦੇ ਵਿੱਚ ਜਿਹੜੀ ਕਹਿ ਲਓ ਵੀ ਖੋਖਲਾ ਹੋਣ ਤੋਂ, ਆਪਾਂ ਦਿਮਾਗ ਨੂੰ ਖੋਖਲਾ ਹੋਣ ਤੋਂ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਚਾਉਣਾ ਹੈਗਾ। ਸੋ ਹਰ ਇੱਕ ਦਾ ਜ਼ੋਰ ਇਸ ਦੇ ਉੱਤੇ ਲੱਗਣਾ ਚਾਹੀਦਾ। ਐਵੋਲਿਊਸ਼ਨ ਹੋ ਰਹੀ ਆ, ਇਸ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਸਾਈਡ ਇਫੈਕਟਸ ਆ ਉਹਨਾਂ ਸਾਰੀਆਂ ਚੀਜ਼ਾਂ ਦੀ, ਮੈਂ ਤਾਂ ਇਹ ਸੋਚਦਾ ਆ ਹਰਵਿੰਦਰ ਵੀ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ, ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਸੋ ਮੈਂ ਇਹਦੇ ਚ ਨਾ ਮੈਂ ਜਿਹੜੀ ਤੁਸੀਂ ਗੱਲ ਕੀਤੀ, ਮੈਂ ਥੋੜਾ ਜਿਹਾ ਹੋਰ ਐਕਸਪਲੇਨ ਕਰਾਂ। ਅਜੇ ਕੱਲ ਸ਼ਾਮੀ ਕੁਝ ਟੈਕ ਐਗਜ਼ੈਕਟਿਵਸ ਦੇ ਨਾਲ ਮੈਂ ਗੱਲ ਕਰਦਾ ਸੀ, ਟੈਕਨੋਲੋਜੀ ਦੇ ਐਗਜ਼ੈਕਟਿਵਸ ਦੇ ਨਾਲ, ਹਨਾ, ਅਸੀਂ ਡਿਨਰ ਦੇ ਉੱਤੇ ਸੀ, ਤੇ ਉਹਨਾਂ ਦੇ ਨਾਲ ਇਹ ਜਦ ਤੁਸੀਂ ਗੱਲ ਕਹੀ ਆ ਤੇ ਉੱਤੋਂ ਮੈਨੂੰ ਗੱਲ ਚੇਤੇ ਆ ਗਈ, ਤੇ ਐਗਜ਼ੈਕਟ ਇਹੀ ਕਾਰਨ ਕਰਦੇ ਸੀ ਵੀ ਜਿਹੜਾ ਐਵੋਲਿਊਸ਼ਨ ਆ ਡੇਟਾ ਦਾ ਉਹ ਡਿਫਰੈਂਟ ਆ, ਹਨਾ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ, ਰਾਜ ਕਰਨ ਜਦੋਂ ਆਪਾਂ ਗਿਆਨ ਕਹਿੰਦੇ ਆ, ਗਿਆਨ ਬਹੁਤ ਘੱਟ ਕ੍ਰੀਏਟ ਹੁੰਦਾ ਸੀ, ਤੇ ਉਹਨੂੰ ਗਿਆਨ ਦੇ ਚਾਹਵਾਨ, ਇਨਫੋਰਮੇਸ਼ਨ ਦੇ ਚਾਹਵਾਨ ਬਹੁਤ ਲੋਕ ਹੁੰਦੇ ਸੀ। ਹੁਣ ਜਨਰੇਟਿਵ AI ਆਈ ਆ, ਹਨਾ, ਭਾਵੇਂ ਤੁਸੀਂ ਇਨ ਦੀ ਫਾਰਮ ਆਫ ਵੀਡੀਓ ਕਹਿ ਲਓ, ਟੈਕਸਟ ਕਹਿ ਲਓ, ਹਨਾ, ਆਡੀਓ ਕਹਿ ਲਓ, ਜਾਂ ਫੋਟੋਆਂ ਕਹਿ ਲਓ, ਜਿਹੜੀਆਂ AI ਜਨਰੇਟਡ ਆ। ਸੋ ਉਹਦੇ ਵਿੱਚ ਰਾਜ ਕਰਨ ਅਸੀਂ ਕੀ ਦੇਖਦੇ ਆ ਕਿ ਡੇਟਾ ਬਹੁਤ ਜ਼ਿਆਦਾ ਜਨਰੇਟ ਹੋ ਰਿਹਾ, ਹੈਨਾ, ਤੇ ਜਿਹੜਾ ਪਰ ਕੈਪੀਟਾ ਪਰ ਪਰਸਨ ਡੇਟਾ ਕੰਜ਼ੰਪਸ਼ਨ ਆ ਉਹ ਅੱਗੇ ਸੋਸ਼ਲ ਮੀਡੀਆ ਤੇ ਜਾਂ ਹੋਰ ਇਦਾਂ ਇੰਟਰਨੈਟ ਤੇ ਆਉਣ ਤੇ ਕਰਕੇ ਉਹ ਬਹੁਤ ਜ਼ਿਆਦਾ ਵੱਧ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਜਨਰੇਟਿਵ AI ਤੋਂ ਬਾਅਦ ਹੁਣ ਡੇਟਾ ਕ੍ਰੀਏਸ਼ਨ ਤਾਂ ਬਹੁਤ ਜ਼ਿਆਦਾ ਹੋ ਜਾਣੀ ਆ, ਪਰ ਕੁਆਲਿਟੀ ਡੇਟਾ ਹੈ ਨਾ, ਉਹ ਹੁਣ ਸਾਡਾ ਅਗਲੇ ਜਨਰੇਸ਼ਨ ਦਾ ਚੈਲੰਜ ਹੋਊਗਾ ਵੀ ਇਹ ਸਾਰੇ ਰੌਲੇ ਰੱਪੇ ਦੇ ਵਿੱਚੋਂ ਜਿਹੜਾ ਕੁਆਲਿਟੀ ਡੇਟਾ ਉਹਨੂੰ ਕੰਜ਼ਿਊਮ ਕਰਨਾ। ਕੰਟੈਂਟ ਕੰਜ਼ੰਪਸ਼ਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੀਕ ਤੇ ਆ। ਇਹ ਤਾਂ ਚਲੋ ਆਉਣ ਵਾਲਾ ਮੈਨੂੰ ਲੱਗਦਾ ਟਾਈਮ ਹੀ ਦੱਸੂਗਾ, ਪਰ ਜਿਹੜੇ ਚੈਲੰਜ ਸਾਡੇ ਲਈ ਰਾਜ ਕਰਨ ਇਹ ਹੈ ਵੀ ਜੇ ਇਹ ਤੋਂ ਵੀ ਵੱਧ ਚੈਲੰਜ ਤੋਂ ਜਿੱਦਾਂ ਤੇ ਗਿਆ ਵੀ ਜੇ ਇਹ ਤੋਂ ਵੀ ਵੱਧ ਗਿਆ ਫਿਰ ਅੱਗੇ ਬਣਨਾ ਕੀ ਆ। ਨਹੀਂ, ਉਹ ਤਾਂ ਚਲੋ ਹੈ ਨਾ, ਹੈ ਹੀ ਆ ਕਿ ਵੇਖੋ ਅੱਜ ਤੋਂ ਇੱਕ ਰਿਸਰਚ ਦੀ ਵੀ ਆਪਾਂ ਗੱਲ ਕਰ ਲੈਂਦੇ, ਇਹਦੇ ਵਿੱਚ ਵੀ 18 ਤੋਂ 28 ਸਾਲ ਦੀ ਨਾ ਇੱਕ ਰਿਸਰਚ ਆ, ਠੀਕ ਹੈ, ਉਹਦੇ ਵਿੱਚ ਤਕਰੀਬਨ 1000 ਦੇ ਕਰੀਬ ਜਿਹੜੇ ਯੰਗ ਅਡਲਟਸ ਆ ਉਹਨਾਂ ਦੇ ਸਾਹਮਣੇ ਲੈ ਕੇ ਆਏ, ਤੇ ਔਨ ਐਵਰੇਜ ਅੱਜ ਦੇ ਸਮੇਂ ਦੇ ਵਿੱਚ 8 ਤੋਂ ਲੈ ਕੇ 12 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਦਾ ਜਿਹੜਾ ਸਕਰੀਨ ਐਕਸਪੋਜ਼ਰ ਆ ਵਿਦਆਊਟ, ਕਿਉਂਕਿ ਸਕੂਲਾਂ ਦੇ ਵਿੱਚ ਵੀ ਲੈਪਟਾਪ ਵਗੈਰਾ ਆਪਾਂ ਨਾ ਆਮ ਵਰਤਦੇ, ਉਹਨਾਂ ਨੂੰ ਛੱਡ ਦਿੱਤਾ ਜਾਏ ਤੇ ਉਹਨਾਂ ਤੋਂ ਬਿਨਾਂ ਤਕਰੀਬਨ ਔਨ ਐਵਰੇਜ 8 ਘੰਟੇ ਦਾ ਉਹਨਾਂ ਦਾ, ਸੌਰੀ ਮੈਂ ਮਾਫੀ ਚਾਹੁੰਦਾ, 8 ਤੋਂ 12 ਸਾਲ ਦੇ 4 ਘੰਟੇ ਦਾ ਉਹਨਾਂ ਦਾ ਸਕਰੀਨ ਐਕਸਪੋਜ਼ਰ ਆ ਸਕੂਲ ਦੇ, ਜਿਹੜਾ ਸਕੂਲ ਵਿੱਚ ਉਹ ਤੋਂ ਬਿਨਾਂ, ਉਹ ਤੋਂ ਆਊਟਸਾਈਡ। ਤੇ ਜਿਹੜੇ ਅਸੀਂ 13 ਤੋਂ 17 ਜਾਂ 13 ਤੋਂ 18 ਸਾਲ ਦੀ ਉਮਰ ਦੇ ਟੀਨੇਜਰਸ ਦੀ ਆਪਾਂ ਗੱਲ ਕਰਦੇ ਆ, ਤੇ ਉਹਨਾਂ ਦਾ ਇਹ ਰਾਜ ਕਰਨ ਵੱਧ ਕੇ 7 ਘੰਟੇ ਹੋ ਜਾਂਦਾ ਅੱਜ ਦੇ ਟਾਈਮ, 4 ਤੋਂ ਵੱਧ ਕੇ 7। ਹਾਂਜੀ,
ਸੋ ਤੁਸੀਂ ਕਹਿ ਰਹੇ ਹੋ ਨਾ ਕਿ ਸ਼ਾਇਦ ਆਪਾਂ ਉਹਦੀ ਐਂਡ ਦੇ ਉੱਤੇ ਆ, ਕੰਟੈਂਟ ਪੀਕ ਦੇ ਆ, ਕੰਜ਼ੰਪਸ਼ਨ ਦੇ ਨਹੀਂ ਆ ਉਹ ਹੁਣ ਆਪਾਂ ਹਾਂਜੀ। ਸੋ ਕਿਉਂਕਿ ਹਾਂ, ਇਹ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਲਈ ਜਿਹੜਾ ਚੈਲੰਜ ਰਹੂਗਾ, ਇਹ ਰਹੂਗਾ ਵੀ ਜਿਹੜਾ ਕੁਆਲਿਟੀ ਕੰਟੈਂਟ ਆ ਉਹਨੂੰ ਲੱਭ ਕੇ ਕੰਜ਼ਿਊਮ ਕਰਨਾ, ਇਹ ਸਭ ਤੋਂ ਮੈਨੂੰ ਜੋ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਲਈ ਚੈਲੰਜ ਰਹੂਗਾ ਨੰਬਰ 1। ਜਿੱਦਾਂ AI ਦੇ ਵਿੱਚ ਪ੍ਰੌਂਪਟ ਕੀ ਕਰਨਾ ਜਨਰੇਟ ਕਰਨ ਦੇ ਲਈ, ਉਹ ਸਭ ਤੋਂ ਉਹ ਵੱਡਾ ਕੰਮ ਹੋਣਾ, ਤੇ ਸਹੀ ਚੀਜ਼ ਲੱਭ ਕੇ ਜਿਹੜੀ ਉਹ ਕਰਨੀ, ਉਹ ਕੰਮ ਔਖਾ ਜਿਹੜਾ ਇਸ ਦੇ ਵਿੱਚ। ਹਾਂਜੀ, ਤੇ ਹਾਂਜੀ ਬਿਲਕੁਲ, ਇਹ ਜਿਹੜਾ ਨਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਦੇ ਉੱਤੇ ਵੀ ਗੱਲ ਕਰਦੇ ਰਹਾਂਗੇ। ਤੇ ਅਗਲੀ ਗੱਲ ਜਿਹੜੀ ਆਈ ਥਿੰਕ ਆਪਾਂ 2 ਵਾਰੀ ਆਪਣੇ ਪਹਿਲੇ ਟਾਕ ਸ਼ੋਜ਼ ਵਿੱਚ ਵੀ ਕੀਤਾ, ਵੀ ਜਿਹੜਾ ਸੋਸ਼ਲ ਮੀਡੀਆ ਹੈ ਐਡੀ ਤੇਜ਼ੀ ਦੇ ਨਾਲ ਵਧਿਆ ਕਿ ਇਹਦੇ ਉੱਤੇ ਜਿਹੜੀ ਰੈਗੂਲੇਸ਼ਨ ਆ ਉਹ ਬਹੁਤ ਘੱਟ ਰਹੀ ਆ, ਲੱਗੀਆਂ ਹੈ ਨਾ। ਹੁਣ ਸੋਸ਼ਲ ਮੀਡੀਆ ਤੇ ਪੁਰਾਣੀ ਗੱਲ ਰਹਿ ਗਈ, AI ਨਵੀਂ ਆ ਗਈ, ਹੈ ਨਾ। ਤੇ ਉਹ ਇਹ ਆ ਵੀ ਇਹ ਵੀ ਜਿੰਨੀ ਸਪੀਡ ਦੇ ਨਾਲ ਵੱਧ ਰਹੀ ਆ, ਮੈਨੂੰ ਨਹੀਂ ਲੱਗਦਾ ਦੀ ਇਨਫ ਰੈਗੂਲੇਸ਼ਨ ਹੋ ਕਿ ਸੈਲਫ ਰੈਗੂਲੇਸ਼ਨ ਹੀ ਮੈਨੂੰ ਲੱਗਦਾ ਇੱਕ ਆਪਣੇ ਦੇ ਲਈ ਕੀ ਹੋਣੀ ਆ। ਇਹ ਹੁਣ ਆਪਾਂ ਜਿੱਦਾਂ ਬ੍ਰੇਨ ਰੌਟ, ਇਹ ਜਿੰਨੀਆਂ ਵੀ ਟਰਮਸ ਆਪਾਂ ਯੂਜ਼ ਕੀਤੀਆਂ, ਇੱਕ ਦੂਜੇ ਦੇ ਉੱਤੇ ਇੰਟਰਡਿਪੈਂਡੈਂਟ ਆ। ਹਾਂਜੀ, ਇੱਕ ਦੂਜੇ ਦੇ ਉੱਤੇ ਜਿਹੜੇ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਅਸਰ ਪਾਉਂਦੀਆਂ, ਕੋਈ ਇਹਨੂੰ ਕਿਸੇ ਢੰਗ ਦੇ ਨਾਲ ਦੇਖ ਲੈਂਦਾ, ਕੋਈ ਕਿਸੇ ਨੂੰ ਇਹਨੂੰ ਕਿਸ ਐਂਗਲ ਦੇ ਨਾਲ ਜਿਹੜਾ ਉਹ ਦੇਖ ਲੈਂਦਾ। ਸੋਸ਼ਲ ਮੀਡੀਆ ਨੇ ਸੱਤਿਆਨਾਸ਼ ਕਰਤੇ ਤੋਂ ਲੈ ਕੇ ਬ੍ਰੇਨ ਰੌਟ ਤੱਕ, ਇਹਦੇ ਵਿਚਾਲੇ ਸਾਰਾ ਕੁਝ ਇੱਕ ਹੀ ਆ ਜਾਂਦਾ ਆ। ਇਹ ਕਹਿੰਦੇ ਵੀ ਇੱਕ ਸੁਪਰ ਸੈੱਟ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਬਣ ਗਿਆ ਹੈਗਾ ਆ। ਇਹ ਤੋਂ ਬਚਣਾ ਕਿੱਦਾਂ, ਹਾਊ ਟੂ ਪ੍ਰੀਵੈਂਟ ਬ੍ਰੇਨ ਰੌਟ? ਕਿਉਂਕਿ ਜੇ ਬ੍ਰੇਨ ਰੌਟ ਨੂੰ ਬਚਾ ਰਹੇ ਆ ਤਾਂ ਮੈਨੂੰ ਲੱਗਦਾ ਵੀ ਮੈਂਟਲ ਫੌਗੀਨੈਸ ਨੂੰ, ਆਪਣੇ ਬਿਹੇਵੀਅਰ ਨੂੰ, ਜਿਹੜੀ ਟੀਨਏਜਰਸ ਦੇ ਵਿੱਚ ਹੀਣ ਭਾਵਨਾ ਦਾ ਸ਼ਿਕਾਰ ਆ, ਉਹ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਸੋ ਪ੍ਰੀਵੈਂਸ਼ਨ ਕਿੱਥੇ ਆ, ਕਿਵੇਂ ਆ ਇਸ ਚੀਜ਼ ਤੋਂ ਬਚਣ ਦੇ ਲਈ? ਹਾਂਜੀ, ਪ੍ਰੀਵੈਂਸ਼ਨ ਰਾਜਕਰਨ ਜਿੱਦਾਂ ਲੋਕੀ ਕਹਿੰਦੇ ਹੁਣ ਲੈ ਲੱਗੇ ਸਿਆਣੇ ਬਾੜੀਆਂ ਗੱਲਾਂ ਕਰਨ, ਆਪ ਵੀ ਤਾਂ ਉਹੀ ਕੁਝ ਕਰਦੇ ਆ। ਚਲੋ ਅਸੀਂ ਵੀ ਇਹ ਆ ਵੀ ਚਲੋ ਪਰ ਐਕਸਪੀਰੀਅੰਸ ਤੋਂ ਆਪਾਂ ਕੋਗਨੀਟਿਵ ਜਿਹਨੂੰ ਆਪਾਂ ਕਹਿੰਦੇ ਆ ਨਾ, ਵੀ ਉਸ ਚੀਜ਼ ਤੋਂ ਆਪਾਂ ਟਰਾਈ ਕਰਦੇ ਹਾਂ ਦੱਸਣ ਦੀ ਵੀ ਵੀ ਸ਼ੁੱਡ। ਹਾਂਜੀ, ਸੋ ਆਪਾਂ ਨਾ ਕੁਛ ਤਰੀਕੇ ਹੈਗੇ, ਕੁਛ ਚੀਜ਼ਾਂ ਹੈਗੀਆਂ ਜਿਹਨੂੰ ਆਪਾਂ ਇਮੀਡੀਏਟਲੀ ਜਿਹੜੇ ਸਾਡੇ ਹੱਥ ਵੱਸ ਆ, ਵੈਸੇ ਤਾਂ ਸਭ ਕੁਝ ਹੀ ਆਪਣੇ ਹੱਥ ਵੱਸ ਆ ਇਸ ਸੰਦਰਭ ਦੇ ਵਿੱਚ। ਇੱਕ ਹੈਗਾ ਕਿ ਜਿਹੜੀ ਸਕਰੀਨ ਟਾਈਮ ਆ ਨਾ, ਉਹਨੂੰ ਆਪਾਂ ਲਿਮਿਟ ਉੱਤੇ ਜ਼ਰੂਰ ਲਾਈਏ। ਕਿੰਨਾ ਟਾਈਮ ਅਸੀਂ ਸੋਸ਼ਲ ਮੀਡੀਆ ਵੱਲ, ਅੱਜ ਕੱਲ੍ਹ ਮੈਨੂੰ ਲੱਗਦਾ ਆਲਮੋਸਟ ਸਾਰੀਆਂ ਐਪਸ ਹੀ ਦੇ ਉੱਤੇ, ਜਿਹੜੀ ਸੋਸ਼ਲ ਮੀਡੀਆ ਐਪਸ ਆ ਉਹਨਾਂ ਉੱਤੇ ਸਕਰੀਨ ਟਾਈਮ ਆ ਜਾਂਦਾ, ਹੈ ਨਾ। ਉਹ ਤੋਂ ਇਲਾਵਾ ਜੇ ਤੁਸੀਂ ਫੋਨਸ ਯੂਜ਼ ਕਰਦੇ ਹੋ, ਫੋਨਾਂ ਵਿੱਚ ਵੀ ਫੀਚਰ ਹੁੰਦੇ ਵੀ ਇੰਨਾ ਚਿਰ ਤੋਂ ਬਾਅਦ ਤੁਸੀਂ ਆਹ ਐਪ ਨਹੀਂ ਯੂਜ਼ ਕਰਨੀ, ਹੈ ਨਾ। ਕਈ ਵਾਰ ਤੁਹਾਨੂੰ ਆਪਣੇ ਆਪ ਦਾ ਪਤਾ ਨਹੀਂ ਹੁੰਦਾ, ਕਿੰਨਾ ਬੈਠੇ ਤੁਸੀਂ 10 ਮਿੰਟ ਲਈ ਹੁੰਦੇ ਹੋ, ਅੱਧਾ ਘੰਟਾ ਪੌਣਾ ਘੰਟਾ ਨਿਕਲ ਜਾਂਦਾ, ਪਤਾ ਨਹੀਂ ਲੱਗਦਾ, ਹੈ ਨਾ। ਉਹਦੇ ਜੋ ਵੀ ਕਾਰਨ ਆ ਉਹ ਵੱਖਰੀ ਗੱਲ ਆ। ਸੋ ਸਕਰੀਨ ਟਾਈਮ ਦੇ ਉੱਤੇ ਜਿਹੜੀ ਲਿਮਿਟਸ ਸੈੱਟ ਕਰਨੀਆਂ, ਉਹ ਇੱਕ ਵਧੀਆ ਤਰੀਕਾ, ਹੈ ਨਾ। ਦੂਸਰੀ ਚੀਜ਼ ਇਹ ਹੈ ਕਿ ਆਪਣੀ ਜਿਹੜੀ ਫੀਡਸ ਆ ਉਹਨੂੰ ਜ਼ਰੂਰ ਕਿਊਰੇਟ ਦਾ ਮਤਲਬ ਉਹਨੂੰ ਆਪ ਡਿਜ਼ਾਈਨ ਕਰੋ, ਤੇ ਬਹੁਤ ਮਾਈਂਡਫੁਲ ਹੋਵੇ ਤੁਸੀਂ ਕੀ ਕੰਜ਼ਿਊਮ ਕਰਨਾ। ਐਲਗੋਰਿਦਮ ਤੋਂ ਬਚੋ ਤੇ ਆਪ ਕਰੋ। ਹਾਂਜੀ, ਕਿਉਂਕਿ ਜਿੱਦਾਂ ਮੈਂ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਐਕਸ ਦੀ ਗੱਲ ਕਰਦੇ ਹਾਂ, ਟਵਿੱਟਰ ਐਕਸ, ਹੈ ਨਾ। ਤਾਂ ਉਹਦੇ ਵਿੱਚ 2 ਤਰ੍ਹਾਂ ਦੀ ਫੀਡਸ ਹੁੰਦੀਆਂ। ਇੱਕ ਫੀਡਸ ਦੇ ਉੱਤੇ ਲਿਖਿਆ ਹੁੰਦਾ ਫॉर ਯੂ, ਤੇ ਇੱਕ ਫੀਡ ਉੱਤੇ ਲਿਖਿਆ ਹੁੰਦਾ ਯੂ ਆਰ ਫੋਲੋਇੰਗ, ਹੈ ਨਾ। ਸੋ ਆਪਾਂ ਯੂ ਆਰ ਫੋਲੋਇੰਗ ਦੇ ਉੱਤੇ ਰਹੀਏ, ਫॉर ਯੂ ਵਾਲੇ ਤੋਂ ਕਿਨਾਰਾ ਕਰਦੀ ਹੈ। ਤੇ ਉਹੀ ਨਾ, ਫਿਰ ਉਹ ਜ਼ੋਂਬੀ ਸਕਰੋਲਿੰਗ ਤੇ ਫਿਰ ਡੂਮਸਡੇ, ਜਿਹੜੀ ਡੂਮ ਸਕਰੋਲਿੰਗ ਆ, ਉਹ ਭਾਰੀ ਪੈ ਜਾਂਦੀ ਹੈ ਦਿਮਾਗ ਤੇ। ਤੇ ਸਕਰੀਨ ਟਾਈਮ ਸੈੱਟ ਕਰੋ ਉਹਦੇ ਵਾਸਤੇ, ਹੈ ਨਾ। ਤੇ ਜਿਹੜੇ ਚੰਗੇ ਪੇਜ ਆ ਉਹਨਾਂ ਨੂੰ ਤੁਸੀਂ ਲਾਈਕ ਕਰੋ, ਤੇ ਜਿਹੜੇ ਬੇਫਾਲਤੂ ਦਾ ਕੰਟੈਂਟ ਜਿਹੜਾ ਹੈਗਾ ਉਹ ਤੋਂ ਦੂਰ ਰਹੋ, ਬਚੋ। ਸੋ ਦੂਸਰੀ ਚੀਜ਼ ਜਿਹੜੀ ਅਗਲੀ ਚੀਜ਼ ਹੈ, ਤੀਸਰੀ, ਉਹ ਵੀ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ, ਉਹ ਹੈਗੀ ਆ ਕਿ ਨਾਨ ਡਿਜੀਟਲ ਇੰਟਰਸਟ ਵੀ ਆਪਣੀ ਲਾਈਫ ਦੇ ਵਿੱਚ ਰੱਖੋ, ਹੈ ਨਾ। ਨਾਨ ਡਿਜੀਟਲ ਇੰਟਰਸਟ ਵਿੱਚ ਕਿੰਨਾ ਕੁਛ ਆ ਪ੍ਰਮਾਤਮਾ ਦੀ। ਦੇਖੋ ਮੈਨੂੰ ਲੱਗਦਾ ਅੱਜ ਕੱਲ੍ਹ ਜਦੋਂ ਮੈਂ ਨਾ, ਚਲੋ ਇਹਦੇ ਵਿੱਚ ਮੈਂ ਆਪਣੀ ਵੀ ਆਪਾਂ ਗੱਲਾਂ ਕਰਦੇ ਹਾਂ ਟੈਕ ਸ਼ੋਅ ਦੇ ਵਿੱਚ, ਜ਼ਰੂਰ ਨਾਲ ਹੀ ਬਿਲਕੁਲ ਸਾਰਿਆਂ ਚ ਹੀ ਆਪਾਂ ਪੰਜਾਬ ਦੇ ਵਿੱਚ ਹੁੰਦੇ ਸੀ। ਪੰਜਾਬ ਦੇ ਵਿੱਚ ਸਾਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਅਸੀਂ ਹਿਮਾਚਲ ਜਾਈਏ, ਉੱਤਰਾਂਚਲ ਜਾਈਏ, ਉਹਨਾਂ ਦੀ ਵੱਖ-ਵੱਖ ਜਗ੍ਹਾ ਦੇ ਉੱਤੇ ਹਾਈਕਿੰਗ ਕਰਦੇ। ਚਲੋ ਖੇਤਾਂ ਵਿੱਚ ਤਾਂ ਵੱਡੇ ਹੀ ਹੋਏ ਨਾ, ਤੇ ਪਰ ਪਹਾੜਾਂ ਦੇ ਉੱਤੇ ਜਾਈਏ, ਹਾਈਕਿੰਗ ਕਰੀਏ, ਆਪਾਂ ਕਰਦੇ ਵੀ ਰਹੇ ਹਾਂ। ਹੁਣ ਅਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਗਏ, ਹੈ ਨਾ। ਇੱਥੇ ਕਿੱਡਾ ਵਧੀਆ ਇਨਫਰਾਸਟਰਕਚਰ ਹੈਗਾ ਹਾਈਕਿੰਗ ਦਾ, ਕੈਂਪਿੰਗ ਦਾ, ਹੈ ਨਾ। ਕਿੰਨਾ ਕੁਛ ਆ ਇੱਥੇ। ਤੇ ਪਰ ਮੈਨੂੰ ਲੱਗਦਾ ਕਿ ਉੱਥੇ ਟਾਈਮ ਬਹੁਤ ਹੁੰਦਾ ਸੀ, ਇੱਥੇ ਥੋੜਾ ਉਸ ਹਿਸਾਬ ਨਾਲ ਟਾਈਮ ਘੱਟ ਜਾਂਦਾ। ਪਰ ਉਹ ਨਾਨ ਡਿਜੀਟਲ ਇੰਟਰਸਟ ਜਿਹੜੇ ਆ ਉਹਨਾਂ ਨੂੰ ਆਪਾਂ ਨੂੰ
ਅੱਗੇ ਲਿਜਾਉਣ ਦੀ ਲੋੜ ਆ ਅੱਜ ਵਾਲੇ ਟਾਈਮ ਦੇ ਵਿੱਚ, ਹੈ ਨਾ। ਆਪਣੇ ਕਈ ਲੋਕ ਆ ਉਹਨਾਂ ਦੇ ਵਿੱਚ, ਉਹਨਾਂ ਕੋਲ ਜਿੱਦਾਂ ਛੋਟੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਬੈਕਯਾਰਡ ਆ, ਉਹਨਾਂ ਦੇ ਵਿੱਚ ਤੁਸੀਂ ਗਾਰਡਨਿੰਗ ਕਰ ਸਕਦੇ ਹੋ। ਕਿਸੇ ਯਾਰ ਦੋਸਤ ਹੈਗਾ ਉਹਦੇ ਨਾਲ ਤੁਸੀਂ ਵਾਕ 'ਤੇ ਚਲੇ ਜਾਓ, ਕੋਈ ਇੰਸਟਰੂਮੈਂਟ ਪਲੇ ਕਰਨਾ ਸਿੱਖੋ, ਹੈ ਨਾ। ਗੁਰਦੁਆਰਾ ਸਾਹਿਬ ਜਾਣਾ ਸ਼ੁਰੂ, ਜੇ ਚਾਹੁੰਦੇ ਹੋ, ਜੇ ਨਹੀਂ ਚਾਹੁੰਦੇ ਤਾਂ ਜਾਣਾ ਸ਼ੁਰੂ ਕਰੋ, ਹੈ ਨਾ। ਉੱਥੋਂ ਕੁਛ ਲਰਨ ਕਰਨ ਵਾਲੀ ਚੀਜ਼ ਆ, ਜਿੱਥੇ ਵੱਧ ਤੋਂ ਵੱਧ ਲੋਕਾਂ ਨਾਲ, ਨੇਚਰ ਦੇ ਨਾਲ ਇੰਟਰੈਕਟ ਹੋਏ, ਉਹ ਚੀਜ਼ਾਂ ਬਹੁਤ ਜ਼ਰੂਰੀ ਆ। ਰਾਤ ਨੂੰ ਸੌਣ ਲੱਗੇ ਸੋਸ਼ਲ ਮੀਡੀਆ ਦੀ ਬਜਾਏ ਤੁਸੀਂ ਕੁਛ ਜਰਨਲ ਲਿਖੋ, ਅੱਜ ਦੇ ਦਿਨ ਵਿੱਚ ਕੀ ਕੀਤਾ। ਆਪਣੇ ਬੱਚਿਆਂ ਦੇ ਵਾਸਤੇ ਕਈ ਲੋਕਾਂ ਨੂੰ ਇੰਟਰਸਟ ਹੁੰਦਾ, ਆਪਣੀ ਸਵੈ ਜੀਵਨੀ ਲਿਖ ਸਕਦੇ, ਹੈ ਨਾ। ਵਲੰਟੀਅਰ ਕਰੋ ਗੁਰਦੁਆਰਾ ਸਾਹਿਬ ਜਾ ਕੇ, ਜਾਂ ਸਾਹਮਣੇ ਪਾਰਕਾਂ ਦੇ ਵਿੱਚ। ਹੋਰ ਵੀ ਕਈ ਤਰ੍ਹਾਂ ਦੀ ਆਰਗੇਨਾਈਜੇਸ਼ਨ ਇੱਥੇ ਹੈਗੀ ਆ। ਸਵੇਰੇ ਉੱਠ ਕੇ ਮੈਡੀਟੇਸ਼ਨ, ਹੈ ਨਾ, ਪਾਠ ਕਰਿਆ ਕਰੋ, ਜਾਂ ਮੈਡੀਟੇਸ਼ਨ ਜੋ ਵੀ ਹੈ ਤੁਸੀਂ ਉਹ ਕਰ ਸਕਦੇ ਹੋ। ਵੀ ਇੱਦਾਂ ਦੇ ਟਾਈਮ ਨੂੰ ਸਟਰਕਚਰ ਇਸ ਹਿਸਾਬ ਨਾਲ ਕਰੋ ਵੀ ਜਿਹੜਾ ਤੁਹਾਡਾ ਦਿਮਾਗ ਆ ਉਹ ਥੋੜ੍ਹਾ ਜਿਹਾ ਕਾਮਨੈਸ ਵੱਲ ਨੂੰ ਵਧੇ, ਕਿਉਂਕਿ ਸੋਸ਼ਲ ਮੀਡੀਆ ਜਿਹੜਾ ਵਾ ਇਹ ਇੰਨੀ ਸਟੀਮੂਲੇਸ਼ਨ ਹੈਗੀ ਆ, ਜਾਂ ਇੰਟਰਨੈਟ ਦੇ ਉੱਤੇ, ਅਤੇ ਇਹ ਰੀਅਲ ਲਾਈਫ ਵਿੱਚ ਵੀ ਇੰਨੀ ਨਹੀਂ ਹੈਗੀ ਜਿੰਨੀ ਸੋਸ਼ਲ ਮੀਡੀਆ ਦੇ ਉੱਤੇ ਹੈਗੀ ਆ। ਸੋ ਉਹ ਤੋਂ ਆਪਾਂ ਨੂੰ ਬਚਣ ਦੀ ਲੋੜ ਆ। ਅਗਲੀ ਜਿਹੜੀ ਚੀਜ਼ ਆ ਰਾਜ ਕਰਨ ਹੈਗਾ ਕਿ ਪੋਜ਼ੀਟਿਵ ਲੋਕਾਂ ਦੇ ਨਾਲ ਆਪਣੇ ਜਿਹੜੇ ਮੇਲ ਜੋਲ ਉੱਠਣਾ ਬਹਿਣਾ, ਉੱਠਣਾ ਪੈਣਾ, ਉਹ ਬਹੁਤ ਜ਼ਰੂਰੀ ਹੈ। ਕਨੈਕਟ ਕਰੋ ਲੋਕਾਂ ਦੇ ਨਾਲ ਆਫਲਾਈਨ, ਵੱਧ ਤੋਂ ਵੱਧ ਜਿੰਨੀ ਕੋਸ਼ਿਸ਼ ਹੋ ਸਕੇ। ਪਰਿਵਾਰ ਦੇ ਵਿੱਚ ਬੈਠੋ, ਜਿੱਥੇ ਘਰ ਵਿੱਚ ਬਜ਼ੁਰਗ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ, ਹੈ ਨਾ। ਉਹਨਾਂ ਦਾ ਵੀ ਸਗੋਂ, ਅਤੇ ਜਿਹੜੇ ਬਜ਼ੁਰਗ ਆ ਖਾਸ ਤੌਰ 'ਤੇ ਉੱਤੇ, ਉਹਨਾਂ ਦੇ ਲਈ ਵੀ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਨਾ ਇਕੱਲੀ ਆਪਾਂ ਯੰਗ ਲੋਕਾਂ ਉੱਤੇ ਫੋਕਸ ਕਰਦੇ, ਆਪਣੇ ਜਿਹੜੇ ਬਜ਼ੁਰਗ ਹੈਗੇ ਆ 60+, ਉਹਨਾਂ ਦੀ ਲਾਈਫ ਦੇ ਵਿੱਚ ਵੀ ਸੋਸ਼ਲ ਮੀਡੀਆ ਜਿਹੜਾ ਉਹ ਜ਼ੋਂਬੀ ਸਕਰੋਲਿੰਗ ਸ਼ਾਇਦ ਉਹ ਸਭ ਤੋਂ ਵੱਧ ਕਰਦੇ ਹੁਣ ਸ਼ਾਇਦ, ਹੈ ਨਾ, ਜਾਂ ਇੱਕ ਵੱਡਾ ਹਿੱਸਾ ਉਹ ਹੈਗਾ। ਸੋ ਉਹ ਵੀ ਇਨ ਪਰਸਨ ਜਿਹੜਾ ਲੋਕਾਂ ਦੇ ਨਾਲ ਆਫਲਾਈਨ, ਆਨਲਾਈਨ ਨਹੀਂ, ਆਫਲਾਈਨ ਲੋਕਾਂ ਦੇ ਨਾਲ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ। ਅਤੇ ਇੱਕ ਹੈਗਾ ਸਟਰੈਂਥਨ ਯੂਅਰ ਮਾਈਂਡ, ਇਹ ਤਾਂ ਬਹੁਤ ਜ਼ਰੂਰੀ ਆ ਵੀ ਮਨ ਨੂੰ ਤਗੜਿਆਂ ਕਰਨਾ, ਹੈ ਨਾ। ਵੀ ਬ੍ਰੇਨ ਰੌਟ ਦਾ ਪੁੱਠਾ ਇੱਕ ਹਿਸਾਬ ਨਾਲ ਹੋ ਸਕਦਾ ਟਰਮ ਆ ਵੀ ਸਟਰੈਂਥਨ ਯੂਅਰ ਮਾਈਂਡ, ਉਹ ਆਪਾਂ ਤਗੜਿਆਂ ਕਰਨਾ ਪੈਣਾ, ਹੈ ਨਾ। ਕਿ ਉਹਦੇ ਨਾਲ ਇਹ ਹੈ ਕਿ ਮਾਈਂਡ ਨੂੰ ਅਸੀਂ ਕਿੱਦਾਂ ਸਟਰੈਂਥ ਕਰ ਸਕਦੇ ਹਾਂ। ਉਹ ਇੱਕ ਤਾਂ ਇਹ ਹੈ ਕਿ ਹੈ ਨਾ, ਜਿਹੜੇ ਸਾਇੰਸ ਵਾਲੇ ਲੋਕ ਆ, ਜਿਹੜੇ ਹੈਲਥ ਸਾਇੰਸਿਸ ਵਾਲੇ ਲੋਕ, ਉਹਨਾਂ ਨੂੰ ਤਾਂ ਪਤਾ ਹੋਊਗਾ, ਉਹ ਕਹਿੰਦੇ ਆ ਕਿ ਮਾਈਂਡ ਇੱਕ ਮਸਲ ਦੇ ਵਾਂਗੂ ਹੁੰਦਾ ਵਾ, ਹੈ ਨਾ। ਸੋ ਉਹਦੇ ਉੱਤੇ ਜਦੋਂ ਤੁਸੀਂ ਉਹਦੇ ਉੱਤੇ ਤੁਸੀਂ ਜਦੋਂ ਜ਼ੋਰ ਪਾਉਂਦੇ ਹੋ, ਅਤੇ ਜਿੱਦਾਂ ਮਸਲ ਉੱਤੇ ਅਸੀਂ ਜ਼ੋਰ ਪਾ ਕੇ ਉਹਨੂੰ ਬਿਲਡ ਕਰ ਸਕਦੇ, ਦਿਮਾਗ ਦੇ ਉੱਤੇ ਵੀ ਅਸੀਂ ਜ਼ੋਰ ਪਾ ਕੇ ਉਹਨੂੰ ਬਿਲਡ ਕਰ ਸਕਦੇ। ਜ਼ੋਰ ਅਸੀਂ ਕਿੱਦਾਂ ਪਾ ਸਕਦੇ ਹਾਂ ਵੀ ਕੋਈ ਇੱਦਾਂ ਦੀ ਕੰਮ ਕਰੋ, ਜਾਂ ਕੋਈ ਇੱਦਾਂ ਦੀ ਸਕਿੱਲ ਸਿੱਖੋ ਜਿਹੜੀ ਤੁਹਾਨੂੰ ਪਹਿਲਾਂ ਨਹੀਂ ਆਉਂਦੀ, ਹੈ ਨਾ। ਅਤੇ ਉਹਦੇ ਨਾਲ ਤੁਹਾਡੇ ਦਿਮਾਗ ਦੀ ਜਿਹੜੀ ਉਹ ਐਕਸਰਸਾਈਜ਼ ਹੁੰਦੀ ਆ, ਉਹਦੇ ਵਿੱਚ ਕਈ ਤਰ੍ਹਾਂ ਹੁੰਦੀ ਹੈ ਵੀ ਕੋਈ ਭਾਸ਼ਾ ਤੁਹਾਨੂੰ ਨਹੀਂ ਆਉਂਦੀ, ਉਹ ਤੁਸੀਂ ਸਿੱਖ ਸਕਦੇ ਹੋ, ਇੱਕ ਵੱਡੀ ਐਕਸਰਸਾਈਜ਼ ਆ। ਕੋਈ ਨਵਾਂ ਟੈਕਨੀਕਲ ਸਕਿੱਲ ਸਿੱਖ ਸਕਦੇ ਹੋ, ਹੈ ਨਾ। ਅਤੇ ਕੋਈ ਫਿਲੋਸਫੀਕਲ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ। ਅਤੇ ਪਜ਼ਲਸ, ਹੈ ਨਾ, ਬਜ਼ੁਰਗਾਂ ਦੇ ਲਈ ਬਹੁਤ ਹੁੰਦਾ, ਉਹ ਖੇਡ ਸਕਦੇ ਹੋ। ਅਤੇ ਰੀਡ ਕਰੋ ਹਿਸਟਰੀ ਬਾਰੇ, ਹੈ ਨਾ, ਵੀ ਜਿਹੜੀ ਕੁਛ ਇੱਦਾਂ ਦੀ ਹਿਸਟਰੀ ਆ ਜਿਹੜੀ ਤੁਹਾਨੂੰ ਨਹੀਂ ਪਹਿਲਾਂ ਪਤਾ। ਸੋ ਇੱਦਾਂ ਦੀ ਕੁਛ ਚੀਜ਼ਾਂ ਹੈਗੀਆਂ। ਅਤੇ ਡਿਜੀਟਲ ਡੀਟੋਕਸ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਕਿ ਇੱਕ ਇੱਦਾਂ ਦਾ ਟਾਈਮ ਹੋਏ ਜਿੱਦਾਂ ਸਾਰਾ ਦਿਨ ਦੇ ਵਿੱਚ ਅਸੀਂ ਇਹ ਨਹੀਂ ਵੀ ਸੋਸ਼ਲ ਮੀਡੀਆ ਵੇਖਣਾ ਜਾਂ ਸਕਰੀਨ ਹੀ ਦੇਖਣੀ ਆ, ਕੁਛ ਇੱਦਾਂ ਦਾ ਸਮਾਂ ਜ਼ਿੰਦਗੀ ਦੇ ਵਿੱਚ ਲੈ ਕੇ ਆਓ। ਅੱਜ ਕੱਲ੍ਹ ਤੇ ਰਾਜਕਰਨ ਇਹ ਵੀ ਬਹੁਤ ਪੋਪੂਲਰ ਹੈ ਵੀ ਵੀਕ ਦੇ ਵਿੱਚ ਇੱਕ ਦਿਨ ਡਿਜੀਟਲ ਡੀਟੌਕਸ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਵੀਕਐਂਡ ਤੇ ਕਰ ਲੈਣਾ ਚਾਹੀਦਾ, ਸੈਟਰਡੇ ਜਾਂ ਸੰਡੇ ਨੂੰ। ਸੈਟਰਡੇ ਜਾਂ ਸੰਡੇ ਨੂੰ ਵੀ ਅਸੀਂ ਕੰਪਿਊਟਰ ਦੇ ਲਾਗੇ ਜਾਂ ਫੋਨ ਦੇ ਲਾਗੇ ਜਾਂ ਸੋਸ਼ਲ ਮੀਡੀਆ ਇੱਕ ਦਿਨ ਤੇ ਅਸੀਂ ਬਿਲਕੁਲ ਹੀ ਨਹੀਂ ਦੇਖਣਾ। ਤੇ ਹਰ ਰੋਜ਼ ਦੇ ਵਿੱਚ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ, ਸਾਈਕਲਿੰਗ, ਵੁੱਡ ਵਰਕਿੰਗ, ਕੋਈ ਕਿਸੇ ਨੂੰ ਕਿਸੇ ਚੀਜ਼ ਦੇ ਨਾਲ ਪਿਆਰ ਆ, ਸਾਰੀਆਂ ਚੀਜ਼ਾਂ, ਕੋਈ ਵੀ ਬੰਦਾ ਜਿਹੜੀਆਂ ਚੀਜ਼ਾਂ ਕਰੇ, ਮੈਂ ਵੀ ਉਹਨਾਂ 'ਚੋਂ ਹਾਂ, ਹੋਰ ਵੀ ਬਹੁਤ ਸਾਰੇ ਲੋਕ ਉਹਨਾਂ 'ਚੋਂ ਹੁਣ। ਇਹ ਟਾਈਮ ਨਹੀਂ ਹੈਗਾ, ਟਾਈਮ ਭਾਈ ਕੱਢਣਾ ਹੀ ਪੈਣਾ ਆ, ਚਾਹੇ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਉਹ ਕਰੀਏ, ਐਕਸਰਸਾਈਜ਼ ਦਾ ਕਰੀਏ, ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰੀਏ। ਮਾਈਂਡਫੁਲ ਜਿਹਨੂੰ ਸ਼ਬਦ ਵਰਤਿਆ ਤਾਂ ਬਹੁਤ ਜਾਂਦਾ ਹੈ, ਮਾਈਂਡਫੁਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਇਹੀ ਆ ਵੀ ਜਿਹੜੀ ਡੂਮ ਅਤੇ ਜ਼ੋਂਬੀ ਸਕਰੋਲਿੰਗ ਆ, ਉਹਦੇ ਤੋਂ ਆਪਾਂ ਜੇ ਬਚਾਅ ਕਰ ਲਈਏ ਨਾ, ਕਾਫੀ ਹੱਦ ਤੱਕ ਆਪਣਾ ਸਾਰਿਆਂ ਦਾ ਜਿਹੜਾ ਇਸ ਦੇ ਵਿੱਚ ਬਚਾਅ ਹੋ ਸਕਦਾ। ਇੱਥੇ ਆਪਾਂ ਬ੍ਰੇਕ ਲੈ ਲੈਂਦੇ ਹਾਂ, ਬ੍ਰੇਨ ਰੌਟ ਦੀ ਗੱਲਬਾਤ ਨੂੰ ਇੱਥੇ ਵਿਰਾਮ ਦਿੰਦੇ ਹਾਂ, ਅਤੇ ਫਿਰ ਵੇਖਦੇ 2025 'ਚ ਨਵਾਂ ਸ਼ਬਦ ਕਿਹੜਾ ਆਉਂਦਾ ਆ, ਜਾਂ 2025 'ਚ ਬ੍ਰੇਨ ਰੌਟ ਹੋਰ ਕਿੰਨਾ ਕਸਰ ਜਿਹੜਾ ਇਹ ਪਾਉਂਦਾ ਆ। ਬ੍ਰੇਕ ਤੋਂ ਬਾਅਦ 'ਚ ਸੋਰਾ ਦੀਆਂ ਕਰਾਂਗੇ ਗੱਲਾਂ ਬਾਤਾਂ। ਕੌਣ ਆ ਸੋਰਾ, ਕਿੱਥੋਂ ਆਈ, ਕਿਵੇਂ ਇਸ ਟਾਈਮ ਉਸ ਨੇ ਪਬਲਿਕ ਡੋਮੇਨ ਦੇ ਵਿੱਚ ਆ ਕੇ ਚੇਂਜਿਸ ਲਿਆਂਦੇ ਆ, ਉਸ ਬਾਰੇ ਕਰਦੇ ਹਾਂ ਚਰਚਾ। ਮਿਲਦੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਪੰਜਾਬੀ ਟੈਕ ਟਾਕ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਸੀ। ਇਸ ਵਾਰ
ਨਵਾਂ ਚੁਣਿਆ ਗਿਆ ਸ਼ਬਦ ਬ੍ਰੇਨ ਰੌਟ, ਉਸ ਦੇ ਬਾਰੇ ਕੀ ਹੁੰਦਾ ਆ, ਉਸ ਦੇ ਕਰਕੇ ਕੀ ਅਸਰ ਆ ਤੇ ਕਿੱਦਾਂ ਆਪਾਂ ਉਸ ਤੋਂ ਬਚਾਅ ਜਿਹੜਾ ਆਪਣਾ ਕਰ ਸਕਦੇ ਹਾਂ। ਹਰਵਿੰਦਰ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਤੇ ਟੀਵੀ ਸੁਣਨ ਵਾਲੇ ਸਾਡੇ ਮਾੜੇ ਸਰੋਤੇ ਤੇ ਵੀਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਰੱਖਦੇ ਹਾਂ ਜੀ ਹਰਵਿੰਦਰ, ਹੁਣ ਆਪਾਂ ਗੱਲ ਕਰਦੇ ਹਾਂ ਸੋਰਾ ਨੂੰ ਲੈ ਕੇ। ਅੱਜ ਤੋਂ ਜਦ ਕਈ ਮਹੀਨੇ ਪਹਿਲਾਂ ਸੋਰਾ ਆਇਆ ਸੀ, AI ਦੇ ਨਾਲ ਹੀ ਸੰਬੰਧਿਤ ਚੀਜ਼ ਆ। ਇਹ ਇੱਕ ਟੂਲ ਆ ਜਿਹੜਾ ਓਪਨ AI ਦਾ ਆ, ਜਨਰੇਟਿਵ ਵੀਡੀਓ, ਟੈਕਸਟ ਟੂ ਵੀਡੀਓ ਜਨਰੇਸ਼ਨ ਦਾ ਇਹ ਜਿਹੜਾ ਟੂਲ ਆ। ਤੁਸੀਂ ਪ੍ਰੋਮਪਟ ਪਾਉਂਦੇ ਆ ਤੇ ਪ੍ਰੋਮਪਟ ਪਾਉਣ ਤੋਂ ਬਾਅਦ ਦੇ ਵਿੱਚ ਉਹ ਤੁਹਾਡੇ ਲਈ ਇੱਕ ਵੀਡੀਓ ਜਿਹੜੀ ਆ ਉਹ ਜਨਰੇਟ ਕਰਦਾ ਆ ਤੇ ਉਹ ਹੁਣ ਉਹਨਾਂ ਨੇ ਪਬਲਿਕ ਕਰ ਦਿੱਤਾ ਹਰਵਿੰਦਰ। ਸੋ ਇਹ ਇੱਕ ਵੱਡਾ ਕਹਿ ਸਕਦੇ ਵੀ ਕਦਮ ਆ ਉਹਨਾਂ ਦੇ ਦੁਆਰਾ। ਸੋ ਸੋਰਾ ਸਾਰਿਆਂ ਦੇ ਲਈ ਆ ਗਿਆ। ਇਹਦੇ ਕੀ ਮਾਇਨੇ ਕੀ ਆ? ਪਹਿਲਾਂ ਮੈਨੂੰ ਇਹ ਆ ਵੀ ਰਾਜਕਰਨ ਆਪਾਂ ਫੇਰ ਦੱਸ ਦਈਏ ਵੀ ਸੋਰਾ ਹੈ ਕੀ। ਆਪਾਂ ਵੈਸੇ ਤੇ ਇੱਕ ਸ਼ੋਅ ਵੀ ਕੀਤਾ ਅੱਜ ਤੋਂ ਮੈਨੂੰ ਲੱਗਦਾ ਤਕਰੀਬਨ ਸਾਲ ਕੁ ਪਹਿਲਾਂ, ਹੈ ਨਾ, ਉਦੋਂ ਉਹਨਾਂ ਕਿਹਾ ਸੀ ਕਿ ਸੋਰਾ ਪਬਲਿਕ ਹੋਣਾ। ਏਦਾਂ ਲੱਗਦਾ ਕੁਛ ਮਹੀਨੇ ਪੁਰਾਣੀ ਗੱਲ ਹੀ ਆ ਜੀ। ਕੁਛ ਮਹੀਨੇ ਪੁਰਾਣੀ ਗੱਲ ਹੈ ਨਾ। ਸੋ ਉਹਦੇ ਵਿੱਚ ਸੋਰਾ ਦੇਖੋ, ਅੱਜ ਕੱਲ੍ਹ AI ਦੇ ਨਾਲ ਜਨਰੇਟਿਵ AI ਦਾ ਟਾਈਮ ਆ। ਜਨਰੇਟਿਵ AI ਦੇ ਨਾਲ ਤੁਸੀਂ ਨਵਾਂ ਕੰਟੈਂਟ ਬਣਾ ਸਕਦੇ ਹੋ, ਹੈ ਨਾ। ਕੰਟੈਂਟ ਕਿਸੇ ਤਰੀਕੇ ਦਾ ਵੀ ਆ, ਫੋਟੋ ਹੋ ਸਕਦੀ ਆ, ਟੈਕਸਟ ਹੋ ਸਕਦਾ ਤੇ, ਹੈ ਨਾ, ਆਡੀਓ ਫਾਈਲ ਹੋ ਸਕਦੀ ਆ ਤੇ ਹੁਣ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ। ਸੋ ਵੀਡੀਓ ਜਿਹੜਾ ਉਹ ਮੈਨੂੰ ਲੱਗਦਾ ਕਿ ਇਹਨਾਂ ਸਾਰਿਆਂ ਤੋਂ ਜ਼ਿਆਦਾ ਡਿਫਿਕਲਟ ਸੀ। ਤੇ ਜਿੱਦਾਂ ਚੈਟ GPT ਦੇ ਦੌਰਾਨ ਓਪਨ AI ਨੇ ਸਾਰਿਆਂ ਤੋਂ ਪਹਿਲਾਂ ਮੱਲ ਮਾਰੀ ਆ ਤੇ ਸੋਰਾ ਨੂੰ ਵੀ ਪਬਲਿਕ ਕਰਕੇ, ਵੈਸੇ ਤਾਂ ਹੋਰ ਵੀ ਟੂਲਸ ਅਵੇਲੇਬਲ ਆ, ਪਰ ਜਿੰਨੀ ਕੁਆਲਿਟੀ ਹੈਗਾ ਦਾ ਕੰਟੈਂਟ ਸੋਰਾ ਕ੍ਰੀਏਟ ਕਰਦਾ, ਮੈਨੂੰ ਲੱਗਦਾ ਕਿ ਬਾਕੀ ਉਸ ਹਿਸਾਬ ਨਾਲ ਮੈਚ ਨਹੀਂ ਕਰ ਸਕਦੇ। ਸੋ ਇਹ ਇੱਕ ਵਾਕਈ ਇੱਕ ਰੈਵੋਲੂਸ਼ਨ ਆ ਇਸ ਚੀਜ਼ ਨੂੰ ਲੈ ਕੇ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਬ੍ਰੇਨ ਰੌਟ ਦੀ ਵੀ ਗੱਲ ਕਰਦੇ ਪਏ, ਜਿੰਨੀਆਂ ਕੁ ਵੀਡੀਓਜ਼ ਤੁਸੀਂ, ਹੈ ਨਾ, ਸਾਡੇ ਇੱਥੇ ਦੇਖ ਰਹੇ ਹੋ, ਇਹ ਜਿਹੜੀਆਂ ਵੀਡੀਓਜ਼ ਨਾਲ ਇਹ ਸਾਰੀਆਂ ਸੋਰਾ ਜਨਰੇਟਿਡ ਆ। ਤੁਸੀਂ ਕਿਹਾ ਪ੍ਰੋਮਪਟ ਦੀ ਗੱਲ ਕੀਤੀ। ਪ੍ਰੋਮਪਟ ਕੁਛ ਨਹੀਂ ਆ, ਜਿੱਦਾਂ ਤੁਸੀਂ ਉਹਨੂੰ ਇੱਕ ਕਮਾਂਡ ਦਿੰਦੇ ਹੋ ਆਪਣੀ ਨੈਚੁਰਲ ਲੈਂਗੁਏਜ ਵਿੱਚ, ਜਿੱਦਾਂ ਆਪਾਂ ਗੱਲਬਾਤ ਕਰਦੇ ਹਾਂ ਵੀ ਭਾਈ ਸੋਰਾ ਮੈਨੂੰ ਇੱਕ ਏਦਾਂ ਦੀ ਬ੍ਰੇਨ ਰੌਟ ਦੀ ਵੀਡੀਓ ਜਨਰੇਟ ਕਰ ਦੇ, ਦਿਖਾ ਦਈਏ ਫਿਰ ਨਾਲ ਵੀਡੀਓ ਸਾਡੇ ਸਾਹਮਣੇ ਤੁਹਾਨੂੰ ਜਨਰੇਟ ਕਰ ਦਿੰਦਾ, ਹੈ ਨਾ। ਆ ਜਿਹੜੀ ਤੁਸੀਂ ਵੀਡੀਓ ਵੀ ਦੇਖ ਰਹੇ ਹੋ, ਹੈ ਨਾ, ਇੱਕ 5 ਸਕਿੰਟ ਦੀ ਵੀਡੀਓ ਆ। 5 ਸਕਿੰਟ ਤੱਕ ਦੀ ਜਿਹੜੀ ਵੀਡੀਓਜ਼ ਆ ਤੁਸੀਂ ਜਨਰੇਟ ਕਰ ਸਕਦੇ ਹੋ ਸੋਰਾ ਦੇ ਨਾਲ। ਜਿਹੜਾ ਉਹਨਾਂ ਦਾ ਪੇਡ ਅਕਾਊਂਟ ਹੈਗਾ, ਜਿਹੜਾ $200 ਦੇ ਹਿਸਾਬ ਦੇ ਨਾਲ ਤੁਸੀਂ ਉਹਦੇ ਵਿੱਚ ਥੋੜੀ ਲੰਮੀਆਂ 15 ਸੈਕਿੰਡ ਦੀ ਵੀਡੀਓ ਜਨਰੇਟ ਕਰ ਸਕਦੇ ਹੋ। ਸੋ ਇਹ ਤੋਂ ਬਾਅਦ ਵੱਖ-ਵੱਖ ਕੰਪਨੀਜ਼ ਆ ਜਿਹੜੀਆਂ AI ਦੇ ਫੀਲਡ ਦੇ ਵਿੱਚ ਕੰਮ ਕਰਦੀਆਂ ਪਈਆਂ, ਉਹਨਾਂ ਇਹ ਟੂਲਸ ਦੀ ਅਨਾਉਂਸਮੈਂਟ ਕੀਤੀ। ਮੈਟਾ ਨੇ ਮੇਕ ਅ ਵੀਡੀਓ ਦੀ ਗੱਲ ਕੀਤੀ, ਹੈ ਨਾ, ਫੇਸਬੁੱਕ ਵਾਲਿਆਂ ਨੇ, ਪਰ ਉਹਨਾਂ ਨੇ ਕਿਹਾ ਸੀ ਪਰ ਇਹਨੂੰ ਪਬਲਿਕ ਨਹੀਂ ਕਰਾਂਗੇ, ਹਾਲੀਵੁੱਡ ਵਗੈਰਾ ਦੇ ਨਾਲ ਆਪਾਂ ਸਿੱਧਾ ਦਾ ਰੱਖਾਂਗੇ। ਸੋ ਉਹਦੇ ਨਾਲ ਰਾਜਕਰਨ ਇਹ ਆ ਕਿ ਜਿੱਦਾਂ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਪ੍ਰੋਡਕਸ਼ਨ ਦਾ ਕੰਮ ਹੁੰਦਾ ਉਹ ਕਾਫੀ ਹੱਦ ਤੱਕ ਆਟੋਮੇਟ ਹੋ ਜਾਊਗਾ, ਹੈ ਨਾ। ਕਿਉਂਕਿ ਹੁਣ ਜਿੱਦਾਂ ਕੋਈ ਪਬਲਿਸ਼ਰ ਆ, ਕੋਈ ਸਟੂਡੀਓ ਆ, ਜਾਂ ਕੋਈ ਮੂਵੀਜ਼ ਆ, ਜਾਂ ਕੋਈ ਨਿਊਜ਼ ਸਟੂਡੀਓ ਹੈਗਾ, ਉਹਦੇ ਵਿੱਚ ਕਿੰਨੇ ਤੁਹਾਡੇ ਐਡੀਟਰ ਹੁੰਦੇ ਆ, ਕਿੰਨੇ ਤੁਹਾਡੇ ਕੰਟੈਂਟ ਜਨਰੇਟਰ ਹੈਗੇ ਆ ਲੋਕ, ਉਹਨਾਂ ਦਾ ਜਿਹੜਾ ਕੰਮ ਹੈਗਾ ਰਾਜਕਰਨ, ਉਹ ਇਹਦੇ ਉੱਤੇ ਕਾਫੀ ਇਹਦੇ ਨਾਲ ਇੰਪੈਕਟ ਹੋਊਗਾ। ਖੈਰ ਅਜੇ ਤਾਂ ਨਹੀਂ, ਕਿਉਂਕਿ ਅਜੇ ਬਿਲਕੁਲ ਬਿਗਨਿੰਗ ਆ, ਬਟ ਓਵਰ ਦਾ ਪੀਰੀਅਡ ਆਫ ਟਾਈਮ ਇਹ ਚੀਜ਼ ਜਿਹੜੀ ਆ ਇਹ ਸਾਨੂੰ ਅਪੈਰੈਂਟ ਹੋਣ ਲੱਗ ਪੈਣੀ। ਮੇਰਾ ਅੰਦਾਜ਼ਾ ਇਹ ਆ ਵੀ ਹੋਰ ਸਾਲ ਤੱਕ ਤੁਹਾਨੂੰ ਇਹਦਾ ਜਿਹੜਾ ਫਰਕ ਜਿਹੜਾ ਪਤਾ ਲੱਗਣਾ ਸ਼ੁਰੂ ਹੋ ਜਾਊਗਾ। ਸੋ ਜਿਹੜੇ ਵੀ ਆਪਣੇ ਲੋਕ ਇਸ ਫੀਲਡ ਦੇ ਵਿੱਚ ਆ, ਵੀਡੀਓ ਐਡੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ, ਉਹਨਾਂ ਕੋਲ ਦੋ ਰਾਹ ਰਸਤੇ ਆ। ਇੱਕ ਤੇ ਜਾਂ ਤੇ ਆਪਣੇ AI ਟੂਲਸ ਦੇ ਨਾਲ ਲੈਸ ਹੋ ਜਾਣ, ਉਹਦੇ ਨਾਲ ਇਹ ਆ ਕਿ ਉਹ ਆਪਣਾ ਕੰਮ ਹੋਰ ਸੁਖਾਲਾ ਕਰ ਸਕਦੇ ਆ, ਤੇ ਦੂਜੇ ਨਹੀਂ ਆ ਤੇ ਫਿਰ ਜੇ ਤੁਹਾਡਾ ਨਹੀਂ ਉਸ ਚੀਜ਼ ਦੇ ਵਿੱਚ ਇੰਟਰਸਟ ਹੈਗਾ ਤਾਂ ਸਾਨੂੰ ਆਲਟਰਨੇਟਿਵ ਜਿਹੜੇ ਕੁਝ ਦੇਖਣੇ ਚਾਹੀਦੇ ਆ, ਕਿਉਂਕਿ ਇਸ ਫੀਲਡ ਦੇ ਵਿੱਚ ਵੀਡੀਓ ਐਡੀਟਿੰਗ, ਕੰਟੈਂਟ ਜਨਰੇਸ਼ਨ ਦੇ ਵਿੱਚ ਇੱਕ ਵੱਡੀ ਤਬਦੀਲੀ ਆਉਣ ਜਾ ਰਹੀ ਹੈ। ਇੱਕ ਵੀਡੀਓ ਦਿਖਾਉਂਦੇ ਆਪਾਂ ਆਪਣੇ ਸਾਰਿਆਂ ਨੂੰ, ਜਿੰਨੇ ਵੀ ਇਸ ਟਾਈਮ ਬੈਠੇ ਨੇ ਜਿਹੜੇ ਉਹ ਨਾਲ, ਆ ਜਿਹੜੀ ਸੋਰਾ ਜਨਰੇਟਿਡ ਆ। ਸੋ ਤੁਸੀਂ ਦੇਖੋ ਤੇ ਦੱਸਿਓ ਵੀ ਤੁਹਾਨੂੰ ਲੱਗਦਾ ਵੀ ਇਹ ਕੈਮਰੇ ਨਾਲ ਬਣਾਈ ਹੋਈ ਆ ਜਾਂ ਇਹ AI ਦੀ ਆ। ਜੀ, ਇਹਦਾ ਮੈਂ ਨਾਲ ਦੇ ਨਾਲ ਇਹ ਵੀ ਆਪਣੇ ਸਰੋਤਿਆਂ ਨੂੰ ਦੱਸਦਾ, ਇਹਦਾ ਪ੍ਰੋਮਪਟ ਜਿਹੜਾ ਹੈਗਾ ਰਾਜਕਰਨ ਨੂੰ ਇਹ ਹੈ ਕਿ ਪੰਜਾਬ ਦੇ ਸ਼ਾਮ ਦੀ ਪਿੰਡ ਆ, ਗੁਰਦੁਆਰਾ ਸਾਹਿਬ ਦੇ ਬਾਹਰ ਬੱਚੇ ਖੇਡ ਰਹੇ ਆ, ਹੈ ਸੂਰਜ ਡੁੱਬ ਰਿਹਾ ਆ ਅੱਜ ਸ਼ਾਮ ਗੁਰੂ ਘਰ ਦੇ ਪਿੱਛੇ। ਸੋ ਖੇਤਾਂ ਦੇ ਵਿੱਚ ਲਹਿਰਾਂ ਵਹਿਰਾਂ ਆ, ਲਸ਼ ਗ੍ਰੀਨ ਆ। ਸੋ ਕਈ ਵਾਰੀ ਬੰਦਾ ਦੇਖ ਕੇ ਦੱਸ ਨਹੀਂ ਸਕਦਾ, ਇਮੈਜਿਨ ਨਹੀਂ ਕਰ ਸਕਦਾ ਵੀ ਇਹ ਵਾਕਿਆ ਹੀ ਇੱਕ ਜਿਹੜੀ ਵੀਡੀਓ ਆ ਉਹ ਬਣਾਈ ਗਈ ਆ AI ਦੇ ਜਿਹੜਾ ਉਹ ਦੁਆਰਾ,
ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਸਕਰੋਲਿੰਗ ਵਾਲੀਆਂ ਦਿਖਾਈਆਂ ਸੀ, ਜੇ ਤੁਹਾਨੂੰ ਇੱਕ ਵਾਰੀ ਉਹ ਫਿਰ ਦਿਖਾਈਏ, ਬੰਦਾ ਲਗਾਤਾਰ ਜਿਹੜਾ ਉਹ ਫੋਨ ਦੇ ਉੱਤੇ ਲੱਗਾ ਪਿਆ ਆ, ਇਸ ਕੇਸ ਦੇ ਵਿੱਚ ਆ ਬੀਬੀ ਆ, ਕੁੜੀ ਆ, ਦੇਖ ਰਹੀ ਆ, ਵੱਖ-ਵੱਖ ਐਂਗਲਸ ਤੋਂ ਜਿਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਇਹ ਇੰਨੀ ਵਧੀਆ ਢੰਗ ਦੇ ਨਾਲ ਵੀ ਪੇਸ਼ ਕਰ ਰਹੇ ਆ, ਇਹਦੀਆਂ ਕੁਛ ਡਰਾਬੈਕਸ ਵੀ ਹੈਗੇ ਆ, ਉਹ ਵੀ ਆਪਾਂ ਹਰਵਿੰਦਰ ਇੱਕ ਜਿਹੜੀ ਵੀਡੀਓ ਸ਼ੋਅ ਕਰਕੇ ਦਿਖਾਉਂਦੇ ਆ। ਅਜੇ ਫਿਜ਼ਿਕਸ ਇਹਦੇ ਕੋਲੋਂ ਪੂਰੀ ਤਰ੍ਹਾਂ ਮਾਸਟਰ ਨਹੀਂ ਹੋਈ, ਪਰ ਮਸਲਾ ਇੱਥੇ ਅੰਡਰਲਾਈਨ ਗੱਲ ਇਹ ਆ ਹਰਵਿੰਦਰ ਵੀ ਇਹ ਸਟਾਰਟਿੰਗ ਦੇ ਵਿੱਚ ਇਦਾਂ ਹੈ, ਜਸਟ ਇਮੇਜਿਨ ਸਾਲ ਬਾਅਦ ਇਹ ਕਿੱਥੇ ਹੋਊਗੀ, ਇਹ ਸਾਲ ਬਾਅਦ ਕਿੱਥੇ ਹੋਊਗੀ। ਆ ਗੋਲਡਨ ਗੇਟ ਬ੍ਰਿਜ ਦੇ ਉੱਤੇ ਆ ਧੌਣ ਦਾ ਵਾਲਾਂ ਦਾ ਥੋੜਾ ਜਿਹਾ ਚੱਕਰ ਪਿਆ, ਪਿੱਛੇ ਬੰਦੇ ਦੇ ਵਾਲਾਂ ਦਾ ਜਿਹੜਾ ਉਹ ਚੱਕਰ ਪਿਆ, ਪਰ ਅਦਰਵਾਈਜ਼ ਸੋਰਾ ਕੁਛ ਜਿਹੜੇ ਸ਼ਬਦ ਲਿਖ ਕੇ ਤਾਂ ਇਦਾਂ ਦੀ ਵੀਡੀਓ, ਹਾਈ ਕੁਆਲਿਟੀ ਵੀਡੀਓ ਕਾਈਂਡ ਆਫ ਜਨਰੇਟ ਕਰ ਦਿੰਦੀ ਆ, ਚਾਹੇ ਅਜੇ ਥੋੜੇ ਸੈਕਿੰਡਸ ਦੀ ਆ, ਪਰ ਇਹਦੇ ਨਾਲ ਅਸਰ ਬਹੁਤ ਆ, ਫਰਕ ਬਹੁਤ ਆ। ਹਾਂਜੀ, ਸੋ ਦੋ ਤਰ੍ਹਾਂ ਦੇ ਸੋਰਾ ਦੇ ਅਕਾਊਂਟ ਹੈ। ਇੱਕ ਹੈਗੇ ਕਿ ਜਿਹੜਾ ਤੁਹਾਡਾ ਰੈਗੂਲਰ $20 $20 ਪਰ ਮੰਥ, ਉਹਦੇ ਵਿੱਚ ਤੁਸੀਂ 5 ਸਕਿੰਟ ਦੀ ਕ੍ਰੀਏਟ ਕਰ ਸਕਦੇ ਹੋ। $200 ਪਰ ਮੰਥ ਦੇ ਹਿਸਾਬ ਨਾਲ ਤੁਸੀਂ 15 ਮਿੰਟ ਦੀ ਜਿਹੜੀ ਆ 15 ਸੈਕਿੰਡ 15 ਮਿੰਟ ਜੀ, ਨਹੀਂ 15 ਸੈਕਿੰਡ ਦੀ ਉਹ ਤੁਸੀਂ ਜਨਰੇਟ ਕਰ ਸਕਦੇ ਹੋ, ਹੈ ਨਾ। ਸੋ ਆਫ ਕੋਰਸ $20 ਵਿੱਚ ਕੁਝ ਲਿਮਿਟ ਵੀ ਹੈ ਕਿ ਇੰਨੀ ਹੈ ਕਿ ਤੁਸੀਂ ਮੰਥਲੀ ਕਰ ਸਕਦੇ ਹੋ, ਹੈ ਨਾ, ਜਾਂ ਵੀਕਲੀ, ਤੇ ਉਸ ਤੋਂ ਬਾਅਦ ਜਿਹੜਾ $200 ਵਿੱਚ ਤੁਸੀਂ ਅਨਲਿਮਿਟਿਡ ਜਿਹੜੀ ਜਨਰੇਟ ਕਰ ਸਕਦੇ ਹੋ। ਸੋ ਇਹਦੇ ਵਿੱਚ ਇਹ ਰਾਜਕਰਨ ਇਹ ਹੈ ਕਿ ਦੇਖੋ, ਤੁਸੀਂ ਇੱਕ ਵੀਡੀਓ ਦੀ, ਹੈ ਨਾ, ਗੋਲਡਨ ਗੇਟ ਵਾਲੀ ਤੁਸੀਂ ਗੱਲ ਕੀਤੀ, ਉਹਦਾ ਪ੍ਰੌਂਪਟ ਇਹ ਸੀ ਕਿ ਪੰਜਾਬੀ ਫੈਮਿਲੀ, ਹੈ ਨਾ, ਬੱਚੇ ਆ ਉਹ ਰੇਡੀਓ ਸੁਣ ਰਹੇ ਆ ਤੇ ਖੁਸ਼ੀ ਵਿੱਚ ਝੂਮ ਰਹੇ ਆ, ਤੇ ਉਹਦੀ ਵੀਡੀਓ ਹੈ ਦੋ ਚਾਰ ਲਾਈਨਾਂ ਤੇ ਪ੍ਰੌਂਪਟ ਹੀ ਸੀ, ਤੇ ਉਹਦੇ ਵਿੱਚ ਉਹਨਾਂ ਬਹੁਤ ਸੋਹਣਾ ਜਨਰੇਟ ਕੀਤਾ ਵੀ ਇੱਕ ਪੰਜਾਬੀ ਫੈਮਿਲੀ ਆ, ਉਹਦੇ, ਹੈ ਨਾ, ਬੱਚੇ ਜਿਹੜੇ ਆ ਖੁਸ਼ੀ ਦੇ ਵਿੱਚ, ਬੱਚੀ ਜਿਹੜੀ ਉਹ ਨੱਚ ਰਹੀ ਆ ਰੇਡੀਓ ਸੁਣ ਕੇ, ਹੈ ਨਾ, ਇੰਨੀ ਕੀ ਸੀ। ਸੋ ਹਾਂਜੀ, ਇੰਨੇ ਕੁ ਦੇ ਨਾਲ ਹੀ ਉਹ ਬਸ ਵਿਦਿਨ ਮਿੰਟ, 1 ਮਿੰਟ ਦੇ ਵਿੱਚ ਉਹ ਜਿਹੜੀ ਤੁਹਾਡੀ ਵੀਡੀਓ 5 ਸੈਕਿੰਡ ਦੀ ਜਨਰੇਟ ਹੋ ਕੇ ਤੁਹਾਡੇ ਸਾਹਮਣੇ ਆ ਜਾਂਦੀ ਆ। ਸੋ ਆਪਾਂ ਸਾਡੇ ਰੇਡੀਓ ਦੇ ਉੱਤੇ ਆਪਾਂ ਜਦੋਂ ਆਪਾਂ ਟਾਕ ਸ਼ੋ ਇਦਾਂ ਕਰਦੇ ਹਾਂ, ਆਪਾਂ ਤੁਹਾਨੂੰ ਨਾ ਕੋਸ਼ਿਸ਼ ਕਰਦੇ ਹਾਂ ਰੀਅਲ ਟਾਈਮ ਦੱਸਣ ਦਾ ਵੀ ਇਹ ਚੀਜ਼ਾਂ ਕੱਲ ਨੂੰ ਆ ਰਹੀਆਂ ਜੇ, ਆ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਆ, ਤਾਂ ਕਿ ਤੁਸੀਂ ਬੈਟਰ ਐਜੂਕੇਟ ਹੋਵੋ ਤੇ ਤੁਸੀਂ ਆਪਣੇ ਜਿਹੜੇ ਫਿਊਚਰ ਦੇ ਡਿਸੀਜਨਸ ਆ ਉਹਨਾਂ ਨੂੰ ਕਹਿੰਦੇ ਨਾ ਇੰਗਲਿਸ਼ ਉਸ ਹਿਸਾਬ ਦੇ ਨਾਲ ਲਓ, ਲੈ ਸਕੋ ਜੀ। ਇੱਕ ਹੋਰ ਤੁਹਾਨੂੰ ਦਿਖਾਉਂਦੇ ਆ ਹਰਵਿੰਦਰ, ਜਿਹੜੇ ਪਿਕਨਿਕ ਖੇਡਦੇ ਆ ਜੀ, ਥੋੜਾ ਫੁੱਟਬਾਲ ਖੇਡਦੇ ਆ, ਸੋ ਉਹ ਵੀ ਗੋਲਡਨ ਗੇਟ ਦੇ ਉੱਤੇ ਆ। ਸੋ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਕਿੰਨਾ ਵਧੀਆ ਜਾਂ ਕਿੰਨਾ ਇਹ ਬੈਡ ਆ, ਬਟ ਕਾਫੀ ਲੋਕਾਂ ਨੂੰ ਇਹ ਰਿਐਲਿਟੀ ਲੱਗਣੀ ਆ। ਕਾਫੀ ਲੋਕਾਂ ਨੂੰ ਜਿਨ੍ਹਾਂ ਦੀ ਉਹ ਅੱਖ ਨਹੀਂ, ਉਸ ਹਿਸਾਬ ਦੇ ਨਾਲ ਨਹੀਂ ਦੇਖਦਾ, ਲੋਕਾਂ ਨੂੰ ਲੱਗਣਾ ਵੀ ਰੀਅਲ ਆ। ਜਿੱਦਾਂ ਸੁਖਬੀਰ ਬਾਦਲ ਵਾਲੀ AI ਵਾਲੀ ਵੀਡੀਓ ਸੀ ਜਿਹੜੀ ਵਾਇਰਲ ਹੋ ਗਈ ਸੀ, ਉਹ ਸਾਰਿਆਂ ਨੂੰ ਜਿਹੜਾ ਉਹ ਲੱਗਾ, ਉਹਦੇ ਸੱਟ ਲੱਗੀ ਨਹੀਂ ਲੱਗੀ ਉਹਦਾ ਤੇ ਚਲੋ ਨਹੀਂ ਪਤਾ ਕਿਸੇ ਨੂੰ, ਪਰ ਉਹ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ, ਬਹੁਤ ਜ਼ਿਆਦਾ ਲੋਕਾਂ ਨੂੰ ਉਸ ਚੀਜ਼ ਨੂੰ ਜਿਹੜਾ ਉਹ ਲੱਗਾ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ AI ਦੀਆਂ ਇਸ ਤਰੀਕੇ ਨਾਲ ਜਨਰੇਟਿਡ ਵੀਡੀਓਜ਼ ਆ ਰਹੀਆਂ। ਸੋ ਆਉਂਦੇ ਕੁਛ ਮਹੀਨਿਆਂ ਨੂੰ ਜਾਂ ਕੁਛ ਸਾਲਾਂ ਨੂੰ ਇਹਨਾਂ ਨੇ, ਸੋਰਾ ਨੇ, ਇਹ ਹੋਰ ਵੀ ਬੈਟਰ ਜਿਹੜੀਆਂ ਵੀਡੀਓਜ਼ ਆ ਉਹ ਜਨਰੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਾਂਜੀ, ਸੋ ਇਹਦੇ ਵਿੱਚ ਰਾਜਕਰਨ ਬਹੁਤ ਜ਼ਿਆਦਾ, ਹੁਣ ਮੈਂ ਇੱਕ ਮਿਸਾਲ ਦੇ ਤੌਰ ਤੇ ਮੈਂ ਨਾ ਇਹਦੇ ਵਿੱਚ, ਚਲੋ ਲੰਮਾ ਨਹੀਂ ਆਪਾਂ ਇਸ ਚੀਜ਼ ਨੂੰ ਖਿੱਚਣਾ, ਪਰ ਜਿੱਦਾਂ ਛੋਟੀਆਂ ਐਡਵਰਟਾਈਜ਼ਮੈਂਟ ਹੁੰਦੀਆਂ, ਜਿੱਦਾਂ ਟੀਵੀ ਦੇ ਉੱਪਰ ਆਪਣੀਆਂ ਐਡਾਂ ਹੁੰਦੀਆਂ, ਸੋ ਉਹ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਉਹ ਤਾਂ ਇਮੀਡੀਏਟਲੀ ਇਹਦੇ ਥਰੂ ਬਣ ਸਕਦੀਆਂ, ਕਿਉਂਕਿ ਐਡਾਂ ਛੋਟੀਆਂ ਹੁੰਦੀਆਂ ਤੇ ਉਹਦੇ ਵਿੱਚ ਕੋਈ, ਹੈ ਨਾ, ਕੰਟੈਂਟ ਜਿਹੜਾ ਹੁੰਦਾ ਵਾ ਉਹ 2-4 ਸੀਨਸ ਵੱਖ-ਵੱਖ ਹੁੰਦੇ ਆ, ਕੱਟਸ ਹੁੰਦੇ ਆ, ਸੋ ਉਹ ਜੋੜ ਸਕਦੇ ਹੁੰਦੇ, ਕੱਟ ਹੁੰਦੇ, ਉਹ ਜੋੜ ਸਕਦੇ ਆ। ਸੋ ਉਹਦੇ ਨਾਲ ਇਹ ਆ ਵੀ ਜਿਹੜੇ ਉਦਾਂ ਆਮ ਜ਼ਿੰਦਗੀ ਦੇ ਵਿੱਚ ਲੋਕ ਉਹਨਾਂ ਦੇ ਉੱਤੇ ਕੈਮਰਾ ਲਾਉਂਦੇ ਆ, ਹੈ ਨਾ, ਲੋਕਾਂ ਨੂੰ ਲੱਭਦੇ ਆ, ਉਹਨਾਂ ਦਾ ਮੇਕਅਪ ਕਰਨਾ, ਬੈਕਗਰਾਊਂਡ ਸੈੱਟ ਕਰਨੀ, ਕੈਮਰਾ ਲਾਉਣਾ, ਉਹਦੀ ਫਿਰ ਐਡੀਟਿੰਗ ਹੋਣੀ, ਉਹ ਜਿਹੜਾ ਸਾਰਾ ਕੰਮ ਆ ਉਹ ਸਿੱਧਾ ਬਾਈਪਾਸ ਕਰਕੇ, ਹੈ ਨਾ, ਉਹ ਇੱਕ ਸੋਰਾ ਦੇ ਥਰੂ ਤੁਸੀਂ ਉਸ ਤਰ੍ਹਾਂ ਦਾ ਵੀਡੀਓ ਕੰਟੈਂਟ ਜਿਹੜਾ ਬਣਾ ਸਕਦੇ। ਪਰ ਇੱਥੇ ਇੱਕ ਚੀਜ਼ ਮੈਂ ਬਾਕੀਆਂ ਨੂੰ ਹੌਸਲਾ ਵੀ ਦੇਣਾ ਚਾਹੁੰਦਾ, ਅਜੇ ਇਹ ਲੋਕਾਂ ਨੂੰ ਸਾਰਿਆਂ ਨੂੰ ਇਹ ਰਿਪਲੇਸ ਨਹੀਂ ਕਰਨ ਵਾਲੀ, ਜਿਸ ਤਰੀਕੇ ਦੀ ਇਹਨਾਂ ਦੀ ਅਜੇ ਕੁਆਲਿਟੀ ਆ। ਹਾਂ, ਆਉਂਦੇ ਸਮੇਂ ਦੇ ਵਿੱਚ ਚੇਂਜ ਆਉਣਗੇ, ਨੋ ਡਾਊਟ। ਮੈਜੋਰਟੀ ਦੁਨੀਆ ਨੂੰ ਅਜੇ ਲੱਗੂਗਾ ਵੀ ਅਜੇ ਨਹੀਂ ਆ, ਕਈ ਹੱਸਦੇ ਹੋਣੇ, ਲਹਿਦਾ ਸਾਹ ਕੀ ਕਰੀ ਜਾਂਦੇ ਆ, ਪਰ ਤੁਸੀਂ ਇਹ ਦੇਖੋ ਵੀ ਇਵੈਂਚੁਅਲੀ ਇਹਨੇ ਬੈਟਰ ਜਿਹੜਾ ਹੋਈ ਜਾਣਾ, ਜਿਉਂ-ਜਿਉਂ ਇਹਦੇ ਵਿੱਚ ਪ੍ਰੌਂਪਟ ਜਾਣੇ, ਜਿਉਂ-ਜਿਉਂ ਇਹਦੇ ਕੋਲ ਡਾਟਾ ਜਿਹੜਾ ਉਹ ਹੋਰ ਜਾਣਾ, ਉਹਦੇ ਵਿੱਚ ਉਸਨੇ ਬਚਣਾ ਆ। ਇੱਕ ਜਿਹੜੀ ਚੀਜ਼ ਸੋਰਾ ਨੇ ਇਸ ਟਾਈਮ ਚੰਗੀ ਕੀਤੀ ਹੈ, ਜਿਹੜੀਆਂ ਕੁਛ ਇੱਦਾਂ ਦੀਆਂ ਕਹਿ ਲਓ ਵੀ ਇੰਡੀਵਿਜੂਅਲਸ ਆ ਜਾਂ ਕੰਟਰੋਵਰਸ਼ੀਅਲ ਆ, ਜਾਂ ਜਿਹਦੇ ਵਿੱਚ ਕਾਪੀਰਾਈਟ ਦਾ ਰੌਲਾ ਆ, ਉਸ ਨੂੰ ਅਜੇ ਉਹ ਜਨਰੇਟ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਆਈ ਥਿੰਕ ਵਿਚ ਇਜ਼ ਅ ਗੁੱਡ ਥਿੰਗ, ਰਾਈਟ ਸਟੈਪ ਆ। ਉਹ ਜਿਹੜਾ ਐਕਚੁਅਲ 'ਚ ਕੰਟੈਂਟ ਕ੍ਰੀਏਟਰ ਆ ਉਹਦੇ ਲਈ ਵੀ ਉਸ ਨੂੰ ਫਾਇਦਾ ਵੀ ਉਹਦਾ ਕੰਟੈਂਟ ਆਵੇ ਧੱਕੇ ਦੇ ਨਾਲ ਵੀ ਜਿਹੜਾ ਉਹ ਨਾ ਯੂਜ਼ ਹੋਵੇ,
ਪਰ ਆ ਜਿੰਨੇ ਵੀ ਲੋਕ ਆਪਾਂ ਦੇਖੇ ਰੀਅਲ ਨਹੀਂ ਆ ਬੰਦੇ, ਇਹ ਸਾਰੇ ਹਾਂਜੀ AI ਜਨਰੇਟਡ ਆ। ਵੇਖਣ ਨੂੰ ਆਪਾਂ ਨੂੰ ਇਹ ਰੀਅਲ ਜੇ ਜਿਹੜੇ ਉਹ ਲੱਗਦੇ ਆ। ਸੋ ਪਰ ਇਹ ਆ ਵੀ ਅਸੀਂ ਦਿਖਾਉਣ ਦਾ ਮਕਸਦ ਇਹ ਆ ਵੀ AI ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਿਹਾ ਹੈ ਅੱਗੇ, ਤੇ ਕੱਲੀਆਂ ਛੋਟੇ-ਛੋਟੇ ਕਦਮ ਨਹੀਂ, ਪਲੰਘਾਂ ਪੁੱਟ ਰਿਹਾ ਹੈ, ਦੌੜਾਂ ਲਾ ਰਿਹਾ। ਦੌੜਾਂ ਲਾ ਰਿਹਾ ਸੋ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਲ ਕੁ ਦਾ ਸਮਾਂ ਆਪਾਂ ਕੋਲ ਹੈਗਾ ਪ੍ਰੈਪ ਕਰਨ ਦੇ ਵਾਸਤੇ। ਗੱਲ ਤੇ ਉਹੀ ਹੁੰਦੀ ਹੈ ਨਾ ਵੀ ਜੇ ਆਪਾਂ ਨੂੰ ਬੰਦੇ ਨੂੰ ਹੈਡਸ ਅਪ ਮਿਲ ਜੇ ਤੇ ਉਹ ਥੋੜਾ ਬੈਟਰ ਪ੍ਰੀਪੇਅਰ ਹੋ ਜਾਂਦਾ ਬੈਟਰ ਪ੍ਰੀਪੇਅਰ ਹਾਲਤ ਵਾਸਤੇ। ਸੋ ਸਾਡਾ ਉਹੀ ਮੋਟਿਵ ਆ ਜੀ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹਰਵਿੰਦਰ ਅੱਜ ਦਾ ਇੱਥੇ ਹੀ ਸਮਾਪਤ ਆ। ਤੇ ਗੱਲਬਾਤ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੀਤੀ, ਸੋਰਾ ਦੀ ਕੀਤੀ, ਤੇ ਬ੍ਰੇਨ ਰੌਟ ਦੀ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਕੀਤੀ। ਸੋ ਅਗਲੀ ਵਾਰ ਕਿਸੇ ਹੋਰ ਨਵੀਆਂ ਗੱਲਾਂ ਦੇ ਨਾਲ, ਨਵੀਂ ਟੈਕਨੋਲੋਜੀ ਦੇ ਬਾਰੇ ਜਾਂ ਟੈਕਨੋਲੋਜੀ ਦੀ ਦੁਨੀਆ 'ਚ ਕੀ ਕੁਛ ਹੋਰ ਨਵਾਂ ਆ ਰਿਹਾ ਆ, ਉਸ ਬਾਰੇ ਕਰਾਂਗੇ ਗੱਲਾਂ। ਹੁਣ ਲੈਣੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ